ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ, ਪਹਿਲਾਂ ਫਿਰ ਕਰਾਂਗੇ ਕਈ ਅਹਿਮ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਗਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀ ਉਹਨਾਂ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਜਿਹੜੀ ਖਬਰ ਹੈ ਸਿਆਸੀ ਖਬਰ ਤੋਂ। ਚਰਚਾਵਾਂ ਆਮ ਹੀ ਹੁੰਦੀਆਂ ਨੇ ਕਿ ਮਾਨ ਸਰਕਾਰ ਦਾ ਜਿਹੜਾ ਰਿਮੋਟ ਕੰਟਰੋਲ ਹੈ ਉਹ ਦਿੱਲੀ ਦੇ ਵਿੱਚ ਹੈ। ਇਹ ਅਕਸਰ ਰਾਘਵ ਚੱਡਾ ਦੇ ਹਵਾਲੇ ਦੇ ਨਾਲ, ਅਰਵਿੰਦ ਕੇਜਰੀਵਾਲ ਦੀ ਇੰਟਰਫੇਰੈਂਸ ਦੇ ਹਵਾਲੇ ਦੇ ਨਾਲ, ਬਿਊਰੋਕਰੇਟਸ ਦੇ ਹਵਾਲੇ ਦੇ ਨਾਲ ਇਹ ਖਬਰ ਕਈ ਵਾਰੀ ਆਉਂਦੀ ਹੈ, ਐਲੀਗੇਸ਼ਨ ਲੱਗਦੇ ਨੇ। ਪਰ ਰਾਹੁਲ ਗਾਂਧੀ ਨੇ ਜਦੋਂ ਕਿਹਾ ਕਿ ਮਾਨ ਦਾ ਰਿਮੋਟ ਕੰਟਰੋਲ ਦਿੱਲੀ ਹੈ ਤਾਂ ਭਗਵੰਤ ਮਾਨ ਨੇ ਫਿਰ ਮਿੰਟਾਂ ਦੇ ਵਿੱਚ ਹੀ ਰਿਐਕਟ ਕੀਤਾ ਉਸ ਚੀਜ਼ ਤੇ। ਬਿਲਕੁਲ ਜੀ, ਜਦੋਂ ਰਾਜਨੀਤਿਕ ਬਿਆਨ ਰਾਹੁਲ ਗਾਂਧੀ ਨੇ ਪੰਜਾਬ 'ਚ ਖੜ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਦਿੱਤਾ ਜਾਂ ਭਗਵੰਤ ਮਾਨ ਬਾਰੇ ਦਿੱਤਾ ਜਾਂ ਦਿੱਲੀ ਦੇ ਕੇਜਰੀਵਾਲ ਦੇ ਹਵਾਲੇ ਨਾਲ ਉਹਨਾਂ ਨੇ ਗੱਲਾਂ ਕਹੀਆਂ, ਤਦ ਨਾਲ ਦੀ ਨਾਲ ਭਾਜੀ ਮੋੜੀ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਚੱਕੋ। ਅਸਲ 'ਚ ਕੱਲ ਇੱਕ ਸਮਾਗਮ ਸੀ ਰਸਤੇ ਦੇ ਵਿੱਚੋਂ, ਯਾਤਰਾ ਦੇ ਦੌਰਾਨ ਹੀ ਜਦੋਂ ਜਲੰਧਰ ਤੋਂ ਨਿਕਲ ਕੇ ਯਾਤਰਾ ਹੁਸ਼ਿਆਰਪੁਰ ਕੰਨੀ ਨੂੰ ਵੱਧਦੀ ਆ ਤਾਂ ਉਸ ਸਟੇਜ ਤੋਂ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ, ਮੈਨੂੰ ਲੱਗਦਾ ਪਹਿਲੀ ਵਾਰ ਹੈ ਕਿ ਪੰਜਾਬ ਦੇ ਇਹਨਾਂ 5 ਦਿਨਾਂ 'ਚ ਪੰਜਾਬ ਸਰਕਾਰ ਤੇ ਕੋਈ ਸਿੱਧਾ ਹਮਲਾ ਬੋਲਿਆ ਹੋਵੇ, ਸੋ ਜਾਂ ਰਾਜਨੀਤਿਕ ਬਿਆਨ ਇਸ ਤਰ੍ਹਾਂ ਦਾ ਦਿੱਤਾ ਹੋਵੇ। ਸੋ ਉਸ ਹਵਾਲੇ ਉਹਨਾਂ ਨੇ ਸਿੱਧਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ, ਉਹਦੇ ਜਿਹੜੇ ਮੁਖੀ ਨੇ, ਮੁੱਖ ਮੰਤਰੀ ਭਗਵੰਤ ਮਾਨ ਨੇ, ਉਹਨਾਂ ਨੂੰ ਪੰਜਾਬ ਕੰਨਿਓ ਮਤਲਬ ਮੁੱਖ ਮੰਤਰੀ ਦਾ ਕੰਮ ਕਰਨਾ ਚਾਹੀਦਾ, ਨਾ ਕਿ ਦਿੱਲੀ ਵੱਲੋਂ। ਦਿੱਲੀ ਦੇ ਮੁੱਖ ਮੰਤਰੀ ਕਹਿੰਦੇ ਅਰਵਿੰਦ ਕੇਜਰੀਵਾਲ ਦੇ ਦਬਾਅ ਹੇਠ ਆ ਕੇ ਉਹਨੂੰ ਕੰਮ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਉਹਦਾ ਰਿਮੋਟ ਕੰਟਰੋਲ ਨਹੀਂ ਬਣਨਾ ਚਾਹੀਦਾ। ਸੋ ਅਜਿਹੀਆਂ ਗੱਲਾਂ ਜਦੋਂ ਉਹਨਾਂ ਨੇ ਕੀਤੀਆਂ ਤਾਂ ਉਹਦਾ ਮਤਲਬ ਇੱਕ ਤਰ੍ਹਾਂ ਨਾਲ ਭਗਵੰਤ ਮਾਨ ਨੇ ਗੁੱਸਾ ਵੀ ਮਨਾਇਆ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇੱਥੋਂ ਤੱਕ ਕਿਹਾ ਕਿ ਇੰਡੀਪੈਂਡੈਂਟ ਹੋ ਕੇ ਚੱਲਣਾ ਚਾਹੀਦਾ, ਆਜ਼ਾਦ ਹੋ ਕੇ ਚੱਲਣਾ ਚਾਹੀਦਾ। ਮੈਨੂੰ ਪਤਾ ਹੈ, ਕਹਿੰਦੇ, ਕਿ ਦਬਾਅ ਬਹੁਤ ਹੈ, ਉਹ ਆਪਣੇ ਤਰੀਕੇ ਨਾਲ ਚਲਾਉਂਦੇ ਨੇ, ਪਰ ਭਗਵੰਤ ਮਾਨ ਨੂੰ ਅਜਿਹੇ ਦਬਾਅ ਹੇਠ ਕੰਮ ਨਹੀਂ ਕਰਨਾ ਚਾਹੀਦਾ। ਤਾਂ ਇਸ ਗੱਲ ਦਾ ਗੁੱਸਾ ਮਿਲਾ ਭਗਵੰਤ ਮਾਨ ਨੇ ਵੀ ਬਣਾਇਆ, ਕਿਉਂਕਿ ਰਾਹੁਲ ਗਾਂਧੀ ਵੱਲੋਂ ਬੋਲਣਾ ਤਾਂ ਇਸ ਗੱਲ ਦੇ ਉੱਤੇ ਮੋਹਰ ਲਾਉਣ ਵਰਗਾ ਹੁੰਦਾ ਨਾ, ਕਿ ਜਦੋਂ ਵਿਰੋਧੀ ਧਿਰ ਦਾ ਲੀਡਰ ਕੋਈ ਐਡੀ ਵੱਡੀ ਗੱਲ ਕਹੇ ਤੁਹਾਡੇ ਬਾਰੇ। ਸੋ ਉਸ ਹਵਾਲੇ ਨਾਲ ਉਹਨਾਂ ਨੂੰ ਮਤਲਬ ਕਿ ਕਿਹਾ ਕਿ ਘੱਟੋ ਘੱਟ ਤੁਸੀਂ ਤਾਂ ਨਾ ਬੋਲੋ। ਕਹਿੰਦਾ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਕਿਹੜੇ ਮੂੰਹ ਨਾਲ ਕਹਿੰਦੇ ਨੇ ਕਿ ਤੁਸੀਂ ਤਾਂ ਆਪਣੇ ਲੋਕਾਂ ਵੱਲੋਂ ਚੁਣੇ ਹੋਏ ਮੁੱਖ ਮੰਤਰੀ ਨੂੰ 2 ਮਿੰਟ 'ਚ ਗੱਦੀ ਤੋਂ ਲਾਹ ਦਿੰਦੇ ਹੋ। ਉਹਨਾਂ ਨੇ ਕੈਪਟਨ ਅਮਰਿੰਦਰ ਦੇ ਹਵਾਲੇ ਨਾਲ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਤੁਸੀਂ ਮਿੰਟ ਲਾਇਆ ਬੇਇੱਜ਼ਤ ਕਰਨ ਨੂੰ, ਉਹ ਲੋਕਾਂ ਦਾ ਚੁਣਿਆ ਤੁਹਾਡਾ ਮੁੱਖ ਮੰਤਰੀ ਸੀ, ਤੇ ਫਿਰ ਰਿਮੋਟ ਕੰਟਰੋਲ ਨਾਲ ਕੌਣ ਚਲਾਉਂਦਾ। ਉਹਨਾਂ ਨੇ ਇਹ ਵੀ ਕਿਹਾ, ਕਹਿੰਦਾ ਕਿ ਮੈਂ ਤਾਂ ਲੋਕਾਂ ਦਾ ਚੁਣਿਆ ਮੁੱਖ ਮੰਤਰੀ ਹਾਂ। ਹਾਂਜੀ, ਚਰਨਜੀਤ ਚੰਨੀ ਤਾਂ ਰਾਹੁਲ ਗਾਂਧੀ ਦਾ ਚੁਣਿਆ ਮੁੱਖ ਮੰਤਰੀ ਸੀ, ਲੋਕਾਂ ਨੇ ਥੋੜਾ ਚੁਣਿਆ ਸੀ। ਸੋ ਇਸ ਲਈ ਕਹਿੰਦੇ ਤੁਸੀਂ ਮੇਰੇ ਤੇ ਕਿਵੇਂ ਤਾਂ ਚਲਾਉਣਾ। ਸੋ ਉਹਨਾਂ ਨੇ ਜਦੇ ਨਾਲ ਮੋੜਵਾਂ ਜਵਾਬ ਦਿੱਤਾ। ਸੋ ਇਸ ਹਵਾਲੇ ਨਾਲ ਇਹ ਇਕੱਲੀ ਗੱਲ ਇੱਥੇ ਤੱਕ ਸੀਮਿਤ ਨਹੀਂ। ਰਾਹੁਲ ਗਾਂਧੀ ਨੇ ਕੱਲ ਕੇਂਦਰ ਨੂੰ ਵੀ ਕਟਹਿਰੇ 'ਚ ਲਿਆ। ਉਹ ਕਹਿੰਦੇ ਜਦੋਂ ਮੈਂ ਭਾਰਤੀ ਸੰਸਦ 'ਚ ਖੜ ਕੇ ਮਹਿੰਗਾਈ ਦੀ ਗੱਲ ਕਰਾਂ, ਮੈਂ ਭ੍ਰਿਸ਼ਟਾਚਾਰੀ ਦੀ ਗੱਲ ਕਰਾਂ, ਮੈਂ ਨੋਟਬੰਦੀ GST ਦੀ ਗੱਲ ਕਰਾਂ, ਤਾਂ ਕਹਿੰਦੇ ਮੈਕ ਬੰਦ ਕਰ ਦਿੰਦੇ ਆ ਸਾਡਾ, ਕਿ ਬੋਲਣੇ ਨਹੀਂ ਦਿੰਦੇ। ਕਹਿੰਦੇ ਕਿ ਇੱਕ ਕਿਸਾਨ 700 ਤੋਂ ਵੱਧ ਕਿਸਾਨ ਸ਼ਹੀਦ ਹੋਏ, ਉਹਨਾਂ ਦੇ ਉੱਤੇ ਨਰਿੰਦਰ ਮੋਦੀ ਨੇ ਇੱਕ ਹੰਝੂ ਨਹੀਂ ਕੇਰਿਆ, ਇੱਕ ਬੋਲ ਨਹੀਂ ਬੋਲਿਆ, ਤੇ ਜਦੋਂ ਮੈਂ 2 ਮਿੰਟ ਦਾ ਮੌਨ ਧਾਰਨ ਕਰਨਾ ਚਾਹਿਆ ਤਾਂ ਉਹ ਵੀ ਨਹੀਂ ਕਰ ਦਿੱਤਾ ਗਿਆ ਸਾਨੂੰ। ਸੋ ਇਸ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਸਾਡੀ ਆਵਾਜ਼ ਬੰਦ ਕੀਤੀ ਜਾ ਰਹੀ ਹੈ, ਤੇ ਅਚਾਨਕ ਜਦ ਲਾਈਟ ਚੱਲ ਗਈ ਇੱਥੇ ਵੀ ਪੰਜਾਬ 'ਚ ਵੀ, ਠੀਕ ਹੈ, ਸਟੇਜ ਤੇ। ਉਹ ਕਹਿੰਦੇ ਲਓ ਦੇਖ ਲਓ, ਫਿਰ ਆ ਵੀ ਠੀਕ ਹੋ ਗਿਆ, ਕਹਿੰਦੇ ਹੁਣ ਆਹ ਕੁਛ ਹੁੰਦਾ, ਕਹਿੰਦੇ। ਸੋ ਇਸ ਲਈ ਉਹਨਾਂ ਨੇ ਕੱਲ ਅਗਨੀਵੀਰ ਦੀ ਵੀ ਗੱਲ ਕੀਤੀ, ਉਹਨਾਂ ਨੇ ਨੋਟਬੰਦੀ GST ਦੀ ਵੀ ਗੱਲ ਕੀਤੀ, ਉਹਨਾਂ ਨੇ ਕੇਂਦਰ ਨੂੰ ਵੀ ਕਟਹਿਰੇ 'ਚ ਲਿਆ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਕਟਹਿਰੇ 'ਚ ਲਿਆ। ਸੋ ਕਿਤੇ ਨਾ ਕਿਤੇ ਜਿਹੜੀ ਉਹ ਕਹਿੰਦੇ ਨੇ ਕਿ ਰਾਜਨੀਤਿਕ ਯਾਤਰਾ ਨਹੀਂ ਹੈ, ਤੇ ਉਹ ਤੋਂ ਸਾਫ਼ ਹੈ ਕਿ ਤੁਸੀਂ ਜਿੱਥੇ ਜਾ ਕੇ ਜਿਹੋ ਜਿਹੀ ਬਿਆਨਬਾਜ਼ੀ ਕਰਦੇ ਹੋ, ਇਹਦਾ ਤੁਸੀਂ ਰਾਜਨੀਤੀ ਨਾਲ ਕਰ ਰਹੇ ਹੋ।
ਤੁਸੀਂ ਇਹ ਵੀ ਧਿਆਨ ਰੱਖ ਰਹੇ ਹੋ ਕਿ ਮੈਂ ਆਪਣੀ ਪਾਰਟੀ ਦੇ ਗ੍ਰਾਫ ਨੂੰ ਕਿਵੇਂ ਵਧਾਉਣਾ, ਕੀ ਕਰਨਾ। ਸੋ ਇਸ ਲਈ ਇਹ ਯਾਤਰਾ ਨਰੋਲ ਕੱਲੀ ਮਤਲਬ ਕਿ ਜਿਹੜੀ ਉਹ ਕਹਿੰਦੇ ਨੇ ਕਿ ਅਸੀਂ ਧਰਮ ਨਿਰਪੱਖ ਯਾਤਰਾ ਸਾਡੀ, ਤਾਂ ਅਸੀਂ ਦੇਸ਼ ਨੂੰ ਜੋੜਨ ਤੁਰੇ ਹਾਂ, ਜਾਂ ਵੰਡ ਪਾਊ ਰਾਜਨੀਤੀ ਦੇ ਨਫ਼ਰਤ ਦੀ ਰਾਜਨੀਤੀ ਦੇ ਸਾਹਮਣੇ ਅਸੀਂ ਮੁਹੱਬਤ ਦੀ ਦੁਕਾਨ ਖੋਲਣ ਤੁਰੇ ਹਾਂ। ਸੋ ਇਹ ਬਿਆਨਬਾਜ਼ੀ ਸਾਫ਼ ਸੰਕੇਤ ਕਰਦੀ ਹੈ ਜੀ, ਚਾਹੇ ਉਹ ਭਾਜਪਾ ਦੇ ਖਿਲਾਫ ਹੋਵੇ, ਚਾਹੇ ਉਹ ਆਪ ਦੇ ਖਿਲਾਫ ਹੋਵੇ, ਤੇ ਚਾਹੇ ਉਧਰੋਂ ਮੋੜਵੇਂ ਜਵਾਬ ਆਉਣ। ਸੋ ਇਹ ਸਾਫ਼ ਸੰਕੇਤ ਹੈ ਕਿ ਰਾਜਨੀਤੀ ਨਾਲੋਂ ਨਾਲ ਚੱਲ ਰਹੀ ਹੈ। ਰਾਜਨੀਤੀ ਹੀ ਉਹਨਾਂ ਨੂੰ ਇਹ ਮਤਲਬ ਕਿ ਪੈਦਲ ਯਾਤਰਾ ਤੇ ਲੈ ਕੇ ਆਈ ਹੈ ਨਾ, ਨਹੀਂ ਇੰਨਾ ਕਿੰਨਾ ਕੁ ਮਤਲਬ ਕਿ ਆਪਾਂ ਦੇਖਦੇ ਹਾਂ ਲੀਡਰ ਐ ਨਿਕਲਦੇ ਆ ਕੋਈ। ਸੋ ਇਸ ਲਈ ਰਾਜਨੀਤਿਕ ਯਾਤਰਾ, ਇਸ ਨੂੰ ਉਸੇ ਯਾਤਰਾ ਦੇ ਰਾਜਨੀਤਿਕ ਯਾਤਰਾ ਦੇ ਪੱਖੋਂ ਹੀ ਦੇਖਣ ਦੀ ਲੋੜ ਹੈ। ਹਾਂਜੀ ਬਿਲਕੁਲ, ਰਾਜਨੀਤਿਕ ਯਾਤਰਾ ਤੇ ਰਾਜਨੀਤਿਕ ਯਾਤਰਾ ਦੇ ਹਿਸਾਬ ਨਾਲ ਹੀ ਦੇਖਣਾ ਚਾਹੀਦਾ। ਦਰੁਸਤ ਕਿਹਾ ਤੁਸੀਂ ਸ਼ਰਮਾ ਜੀ। ਰਾਜਨੀਤੀ ਦੇ ਵਿੱਚ ਗੈਰ ਰਾਜਨੀਤੀ ਕੁਛ ਨਹੀਂ ਹੁੰਦਾ, ਕਿ ਇਹ ਸਭ ਕੁਛ ਰਾਜਨੀਤੀ ਹੀ ਹੈ। ਤੇ ਅਸਲ ਦੇ ਵਿੱਚ ਰਾਜਨੀਤੀ ਨੇ ਤਾਂ ਜੇ ਕਿਤੇ ਫੁੱਲ ਵੀ ਸਿੱਟਣੇ ਹੋਣ ਤਾਂ ਉਹ ਵੀ ਇਸ ਹਿਸਾਬ ਨਾਲ ਵੇਖ ਕੇ ਸਿੱਟਦੀ ਹੈ ਵੀ ਕਿੱਧਰ ਜ਼ਿਆਦਾ ਸਿੱਟ ਗਏ ਤਾਂ ਜੋ ਲਾਭ ਹੋ ਜੇ। ਸੋ ਇਹ ਚੀਜ਼ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ। ਇਸੇ ਚੋਂ ਹੀ, ਇਸੇ ਘਟਨਾਕ੍ਰਮ ਚੋਂ ਹੀ, ਇਸੇ ਹੀ ਯਾਤਰਾ ਦੇ ਵਿੱਚੋਂ ਇੱਕ ਹੋਰ ਸਵਾਲ ਪੈਦਾ ਹੁੰਦਾ ਸ਼ਰਮਾ ਜੀ। ਉਹ ਸਵਾਲ ਇਹ ਹੈ ਕਿ ਸਿਆਸੀ ਤੰਜ਼ ਵੀ ਕੀਤੇ ਜਾ ਰਹੇ ਨੇ। ਦੂਜੇ ਪਾਸੇ ਪਟਿਆਲੇ ਦੀ ਤਿਆਰੀ ਕਰ ਲਈ ਅਮਿਤ ਸ਼ਾਹ ਤੇ JP ਨੱਡਾ ਨੇ। ਰਾਹੁਲ ਦੀ ਯਾਤਰਾ ਕੀ ਕਾਂਗਰਸ ਨੂੰ ਤੰਦਰੁਸਤ ਕਰ ਸਕੇਗੀ? ਪ੍ਰਵੀਨ ਜੀ, ਇਹ ਬਹੁਤ ਵੱਡਾ ਸਵਾਲ ਹੈ ਜੀ। ਇੱਕ ਪਾਸੇ ਸਰੀਰਕ ਤੰਦਰੁਸਤੀ ਦਾ ਸਵਾਲ ਹੈ, ਦੂਸਰੇ ਪਾਸੇ ਮਾਨਸਿਕ ਤੰਦਰੁਸਤੀ ਦਾ ਸਵਾਲ। ਜੀ ਜੀ। ਕਾਂਗਰਸ ਅੱਜ ਦੀ ਤਰੀਕ ਦੇ ਵਿੱਚ ਸਰੀਰਕ ਤੌਰ ਤੇ ਵੀ ਤੰਦਰੁਸਤ ਨਹੀਂ ਹੈ ਤੇ ਮਾਨਸਿਕ ਤੌਰ ਤੇ ਤਾਂ ਹੈ ਹੀ ਨਹੀਂ ਹੈ। ਸੋ ਇਸ ਲਈ ਕੀ ਅਜਿਹੀ ਤੰਦਰੁਸਤੀ ਮਿਲ ਸਕੇਗੀ? ਮੈਂ ਪਿਛਲੇ 2 ਦਿਨਾਂ ਤੋਂ ਇਸ ਯਾਤਰਾ ਨੂੰ ਨੇੜੇ ਤੋਂ ਕਵਰ ਕਰਨ ਲਈ ਸੀਨੀਅਰ ਪੱਤਰਕਾਰ ਸਾਥੀਆਂ ਦੇ ਨਾਲ ਚੰਡੀਗੜ੍ਹ ਤੋਂ ਅਸੀਂ ਗਏ ਸੀ। ਅਸੀਂ 9-10 ਕਿਲੋਮੀਟਰ ਪੈਦਲ ਚੱਲ ਕੇ ਵੀ ਕਵਰ ਕੀਤਾ, ਸਧਾਰਨ ਲੋਕਾਂ ਨੂੰ ਵੀ ਮਿਲੇ। ਇਹਨਾਂ ਨਾਲ ਜਿਹੜਾ ਬੁੱਧੀਜੀਵੀ ਵਰਗ ਇੱਕ ਚੱਲ ਰਿਹਾ, ਵੱਖਰੀ ਤਰ੍ਹਾਂ ਦਾ 150 ਦੇ ਕਰੀਬ ਬੰਦੇ ਜਿਹੜੇ ਵੱਖ-ਵੱਖ ਖੇਤਰਾਂ ਦੇ ਮਾਹਰ ਨੇ, ਸਮਾਜਿਕ ਚਿੰਤਕ ਨੇ, ਉਹਨਾਂ ਨਾਲ ਵੀ ਗੱਲਬਾਤ ਹੋਈ। ਪੰਜਾਬ ਦੇ ਕੁਝ ਸਾਬਕਾ ਮੌਜੂਦਾ MLA ਨੂੰ ਵੀ ਮਿਲੇ ਤੇ ਓਵਰਆਲ ਯਾਤਰਾ ਦਾ ਰੂਪ ਢੰਗ ਵੀ ਦੇਖਿਆ। ਸੋ ਸਾਰੇ ਦੇ ਵਿੱਚੋਂ ਕੁੱਲ ਮਿਲਾ ਕੇ 2-3 ਗੱਲਾਂ ਨਿਕਲ ਕੇ ਆਈਆਂ। ਪਹਿਲੀ ਗੱਲ ਤਾਂ ਇਹ ਹੈ ਕਿ ਸਰੀਰਕ ਤੌਰ ਤੇ ਤਾਂ ਕਾਂਗਰਸੀ ਤੰਦਰੁਸਤ ਨਹੀਂ ਗਏ, ਖਾਸ ਕਰਕੇ ਦਿੱਗਜ ਲੀਡਰ। ਠੀਕ ਹੈ। ਦੇਖੋ, ਜੋ ਚੌਧਰੀ ਸੰਤੋਖ ਸਿੰਘ ਨਾਲ ਹੋਇਆ ਉਹ ਭਾਣਾ ਕਿਸੇ ਨਾਲ ਵੀ ਵਰਤ ਸਕਦਾ, ਬਹੁਤ ਮਤਭਾਗੀ ਘਟਨਾ ਹੈ। ਪਰ ਉਹਦੇ ਵਿੱਚ ਕਿਤੇ ਨਾ ਕਿਤੇ ਸਰੀਰਕ ਫਿਟਨੈਸ ਦਾ ਸਵਾਲ ਆਉਂਦਾ ਹੈ। ਭੁਪਿੰਦਰ ਹੁੱਡਾ, ਦਿਗਵਿਜੇ ਸਿੰਘ, ਕਮਲਨਾਥ, ਹੈ ਨਾ, ਇਹੋ ਜਿਹੇ ਲੀਡਰ, ਜਾਂ ਪ੍ਰਤਾਪ ਬਾਜਵਾ ਵਰਗੇ, ਕਿੰਨੇ ਕਦਮ ਤੁਰ ਪਾਉਂਦੇ ਨੇ ਨਾਲ? 4 ਡਿੰਗਾ ਨਹੀਂ ਤੁਰ ਪਾਉਂਦੇ, 1 ਕਿਲੋਮੀਟਰ ਨਹੀਂ ਤੁਰ ਪਾਉਂਦੇ, ਨਾਲ ਕਦਮ ਤਾਲ ਨਹੀਂ ਮਿਲਾ ਕੇ ਤੁਰ ਪਾਉਂਦੇ। ਕੀ ਹੁਣ ਰਾਹੁਲ ਗਾਂਧੀ ਉਹਨੂੰ ਇਸ ਨਜ਼ਰ ਸਮਝੂਗਾ ਕਿ ਇਹ ਪਿੱਟ ਗਏ ਲੀਡਰ, ਇਹਨਾਂ ਨੂੰ ਦਰਕਨਾਰ ਕਰ ਦਈਏ, ਇਹਨਾਂ ਤੇ ਨਵੀਂ ਲੀਡਰਸ਼ਿਪ ਲਿਆਈਏ? ਸੋ ਇਸ ਲਈ ਸਰੀਰਕ ਤੌਰ ਤੇ ਕਿੰਨੇ ਥਾਵਾਂ ਦੀ ਖਬਰਾਂ ਆਈਆਂ, ਕਿਸੇ ਦਾ ਪੈਰ ਫਿਸਲ ਗਿਆ, ਹਰਿਆਣੇ ਦੇ ਵਿੱਚ ਬੀਬੀ ਗਿਰ ਗਈ ਸੀ, ਸੋ ਕਿਸੇ ਦੀ ਲੱਤ ਟੁੱਟਦੀ ਹੈ, ਕਿਸੇ ਦੇ ਸੱਟ ਲੱਗਦੀ ਹੈ, ਕੋਈ ਬਹੁਤ ਪਿਛਾਂ ਰਹਿ ਜਾਂਦਾ ਹੈ। ਸੋ ਰਾਹੁਲ ਗਾਂਧੀ ਔਸਤ ਰੋਜ਼ 20 ਤੋਂ 25 ਕਿਲੋਮੀਟਰ ਇੱਕੋ ਰਫ਼ਤਾਰ ਨਾਲ ਤੁਰਨ ਦਾ ਦਮ ਰੱਖਦੇ ਨੇ। ਬੇਸ਼ੱਕ ਉਹਨਾਂ ਦਾ ਡਾਈਟ ਚਾਰਟ ਵੱਖਰਾ ਹੈ, ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਵੱਖਰਾ ਹੈ, ਉਹ ਟੀ-ਸ਼ਰਟ ਕਲਚਰ ਨੂੰ ਲੈ ਕੇ ਖੂਬ ਰੌਲਾ ਪੈਂਦਾ ਹੈ। ਕੁਝ ਧਿਰਾਂ ਨੇ ਇਹ ਸਵਾਲ ਖੜਾ ਕੀਤਾ ਕਿ ਕੀ ਇਹ ਟੀ-ਸ਼ਰਟ ਆਪਣੇ ਆਪ ਨੂੰ ਮਹਾਤਮਾ ਗਾਂਧੀ ਬਣਾਉਣ ਲਈ ਪਾਈ ਆ, ਕਿ ਮੈਂ ਵੱਖਰੇ ਤਰ੍ਹਾਂ ਦੇ ਕੱਪੜੇ ਪਾ ਕੇ ਤੁਰਾਂ ਤਾਂ ਕਿ ਮੈਂ ਚਮਕਾਂ? ਕਿਉਂਕਿ ਬਾਕੀ ਸਾਰਿਆਂ ਤਾਂ ਉਹੀ ਟੋਪੀ, ਸ਼ਾਲ, ਖੇਸੀ, ਕੰਬਲ, ਬੁੱਕਲ, ਜੈਕਟ, ਕੋਟ ਸਾਰਾ ਕੁਝ ਪਾਏ ਨੇ। ਸੋ ਰਾਹੁਲ ਗਾਂਧੀ ਇੱਕ ਵੱਖਰੇ ਬ੍ਰਾਂਡ ਦੀ ਟੀ-ਸ਼ਰਟ ਵੀ ਪਾਉਂਦਾ, ਫਿਰ ਬ੍ਰਾਂਡ ਨੂੰ ਲੈ ਕੇ ਵੀ ਚਰਚਾ ਹੁੰਦੀ ਹੈ। ਪਰ ਇਸ ਦੇ ਨਾਲ ਨਾਲ ਇਹ ਵੀ ਪਹਿਲੂ ਵਿਚਾਰਿਆ ਜਾ ਰਿਹਾ ਕਿ ਕੀ ਇਹ ਭੂਮਿਕਾ ਬਦਲਣ ਦੀ ਤਾਂ ਨਹੀਂ? ਪ੍ਰਵੀਨ ਜੀ, ਕੀ ਰਾਹੁਲ ਗਾਂਧੀ ਇਸ ਭੂਮਿਕਾ ਚਾਉਣਾ ਚਾਹੁੰਦੇ ਨੇ ਕਿ ਮੈਂ ਕੋਈ ਚੋਣ ਨਹੀਂ ਲੜਨੀ, ਮੈਂ ਹੁਣ ਮਹਾਤਮਾ ਗਾਂਧੀ ਵਾਲੀ ਭੂਮਿਕਾ ਚ ਆ ਜਾਵਾਂ, ਮੈਂ ਨਹਿਰੂ ਪੈਦਾ ਕਰਾਂ ਜੀ, ਮੈਂ ਲਾਲ ਬਹਾਦਰ ਸ਼ਾਸਤਰੀ ਪੈਦਾ ਕਰਾਂ, ਮੈਂ ਅੱਗੇ ਹੋਰ ਲੀਡਰ ਲੈ ਕੇ ਆਵਾਂ, ਮੈਂ ਆਪ ਚੋਣਾਂ ਲੜਾਂ? ਕੀ ਇਹਦੇ ਵਿੱਚ ਹੋਏ ਆ? ਨਾਲ ਹੀ ਦੂਜਾ ਜਵਾਬ ਇਸ ਯਾਤਰਾ ਚੋਂ ਮਿਲਦਾ ਕਿ ਨਹੀਂ, ਇਹ ਯਾਤਰਾ ਕਾਂਗਰਸ ਨੂੰ ਉੱਪਰ ਚੱਕਣ ਲਈ ਨਹੀਂ ਹੈ, ਇਹ ਤਾਂ ਵਿਅਕਤੀ ਵਿਸ਼ੇਸ਼ ਨੂੰ ਹਾਈਲਾਈਟ ਕਰਨ ਦੀ ਯਾਤਰਾ ਹੈ। ਇਹ ਵੀ ਹੈ ਕਿ ਰਾਹੁਲ ਗਾਂਧੀ ਦੀ ਕੱਲੀ ਆਪਣੀ ਛਵੀ ਸੁਧਾਰਨ ਲਈ ਹੈ ਜਾਂ ਕਾਂਗਰਸ ਦੀ ਦਿੱਖ ਸੁਧਾਰਨ ਲਈ ਹੈ? ਇਹ ਯਾਤਰਾ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਹੈ ਕਿ ਰਾਹੁਲ ਗਾਂਧੀ ਨੂੰ ਇੱਕ ਮੋਦੀ ਦੇ ਸਾਹਮਣੇ ਬਦਲ ਵਜੋਂ ਪੇਸ਼ ਕਰਨ ਦੀ ਹੈ? ਜੀ ਬਿਲਕੁਲ, ਇਹ ਵੀ ਪਹਿਲੂ ਉੱਪਰ ਕੇ ਆਉਂਦਾ ਜੀ। ਸੋ ਜਿਸ ਕਦਰ ਰਾਹੁਲ ਗਾਂਧੀ ਇਹਦੇ ਵਿੱਚੋਂ ਆਪਣੇ ਲਈ ਸਪੇਸ ਕੱਢ ਰਹੇ ਨੇ, ਜਿਸ ਕਦਰ ਹੁਣ ਉਹ ਪੰਜਾਬ ਚ ਆਏ, ਦੇਖੋ ਪੰਜਾਬ ਚ ਆ ਕੇ ਉਹ ਇਸ ਗੱਲੋਂ ਨਾਰਾਜ਼ ਨੇ ਕਿ ਮੇਰੀ ਡੀ ਦੇ ਅੰਦਰ 70 ਤੋਂ 100 ਬੰਦਾ ਵੜ ਜਾਂਦਾ, ਮੈਂ ਤਾਂ ਕਿਤੇ ਦਿਖਦਾ ਹੀ ਨਹੀਂ ਫਿਰ। ਅੱਛਾ, ਵਾਹ। ਕਿ ਮੇਰੇ ਆਲੇ ਦੁਆਲੇ ਉਹ ਗੈਪ ਬਣਾ ਕੇ ਚੱਲਣਾ ਚਾਹੁੰਦੇ ਨੇ ਕਿ ਖੁੱਲਾ ਚੱਲਾਂ, 3-4 ਬੰਦੇ ਮੇਰੇ ਨਾਲ ਦੇਖਣ, ਬਾਕੀ ਭੀੜ ਪਿੱਛੇ ਦਿਖੇ। ਪਰ ਇੱਥੇ ਸਾਡਾ ਲੀਡਰ ਇੱਕ ਬੰਦੇ ਦਾ ਪਾਸ ਬਣਦਾ, ਉਹ 4 ਜਣੇ ਨਾਲ ਲੈ ਕੇ ਜਾਂਦਾ ਕਿ ਚੱਲ ਆ ਰਾਹੁਲ ਗਾਂਧੀ ਨੂੰ ਬੁਲਾ ਲਿਆਵਾਂ, ਚੱਲ ਤੇਰੀ ਫੋਟੋ ਕਰਾ ਕੇ ਲਿਆਵਾਂ। ਹਾਂਜੀ ਹਾਂਜੀ। ਤੇ ਆਉਂਦੇ ਵੀ ਮਾਂ ਦੇ ਪੁੱਤ ਉਦਣੇ ਨੇ ਜਿੱਦਾਂ ਡੀ ਚ ਵਾਰੀ ਹੈ। ਪੰਜਾਬ ਚ ਚੰਗੀ ਖਾਸੀ ਕਾਂਗਰਸ ਤਾਂ ਹੈਗੀ ਹੈ ਨਾ,
ਹਾਂਜੀ ਹਾਂਜੀ ਬਿਲਕੁਲ। ਸਰਪੰਚ ਹੈਗੇ ਇਹਨਾਂ ਦੇ, ਪੰਚ ਹੈਗੇ ਇਹਨਾਂ ਦੇ, ਸਾਬਕਾ ਮੈਂਬਰ ਹੈਗੇ, ਮੌਜੂਦਾ ਮੈਂਬਰ ਹੈਗੇ, ਸਾਬਕਾ ਬਲਾਕ ਸੰਮਤੀ, ਮੌਜੂਦਾ ਬਲਾਕ ਸੰਮਤੀ ਹੈ, ਇਹਨਾਂ ਦੇ MC ਹੈਗੇ, ਮੇਅਰ ਹੈਗੇ, ਸਾਬਕਾ ਹੈਗੇ, ਮੌਜੂਦਾ ਹੈਗੇ, ਇਹਨਾਂ ਦੇ ਸਾਬਕਾ MLA ਹੈਗੇ, ਮੌਜੂਦਾ MLA ਹੈਗੇ, ਸਾਬਕਾ MP ਹੈਗੇ, ਮੌਜੂਦਾ MP ਹੈਗੇ। ਕਿੰਨੇ ਕੁ ਦਿਖਦੇ ਨੇ ਯਾਤਰਾ 'ਚ, ਦੱਸ ਦਿਓ ਮੈਨੂੰ। ਘੱਟੋ ਘੱਟ ਸਾਬਕਾ MLA ਤੇ ਮੌਜੂਦਾ MLA ਤੇ ਸਾਬਕਾ MP ਤੇ ਮੌਜੂਦਾ MP ਜੇ ਉਹੀ ਯਾਤਰਾ ਪੂਰੀ ਚ ਨਾਲ ਤੁਰਦੇ ਤਾਂ ਚੰਗਾ ਠੀਕ ਠਾਕ ਘੱਟ ਦਿਖਦਾ। ਹਾਂਜੀ ਹਾਂਜੀ ਬਿਲਕੁਲ। ਤੇ ਉਹ ਤੁਰੇ ਨਹੀਂ ਹੁੰਦਾ ਜਾਂ ਤੁਰਨਾ ਹੀ ਨਹੀਂ ਚਾਹੁੰਦੇ, ਜਾਂ ਉਦਣ ਹੀ ਆਉਂਦੇ ਨੇ ਜਿੱਦਣ ਡੀ ਦੇ ਅੰਦਰ ਵਾਰੀ ਹੈ ਕਿ ਹਾਂ ਅੱਜ ਫੋਟੋ ਖਿਚਾਵਾਂਗੇ, ਰਾਹੁਲ ਹੱਥ ਫੜ ਕੇ ਤੁਰੂਗਾ ਤਾਂ ਦਿਖਾਂਗੇ, ਨਹੀਂ ਕੋਈ ਮਨਸ਼ਾ ਹੀ ਨਹੀਂ ਜੀ। ਸੋ ਇਸ ਲਈ ਇਹ ਯਾਤਰਾ ਦੇ ਵਿੱਚ ਇਹ ਵੱਡਾ ਸਵਾਲ ਹੈ ਕਿ ਕੀ ਕਾਂਗਰਸ ਤੰਦਰੁਸਤ ਹੋ ਪਾਏਗੀ ਕਿ ਨਹੀਂ। ਚੁਣੌਤੀ ਵੱਡੀ ਇਹ ਵੀ ਖੜੀ ਹੈ ਕਿ ਜਿਹੜੀ ਧਿਰ ਦੇ ਖਿਲਾਫ ਲੜਾਈ ਲੜਨ ਲਈ ਤੁਰੇ ਨੇ ਕਿ ਅਸੀਂ ਧਰਮ ਨਿਰਪੱਖ ਹਾਂ ਜੀ, ਉਹ ਰਾਜਨੀਤੀ ਕਰਦੇ ਨੇ ਧਰਮਾਂ ਦੀ। ਫਿਰ ਇਹ ਪਹਿਲਾਂ ਆਪਣੇ ਅੰਦਰ ਵੀ ਝਾਤ ਮਾਰਨ ਦੀ ਲੋੜ ਹੈ ਕਾਂਗਰਸ ਨੂੰ ਕਿ ਤੁਸੀਂ ਧਰਮ ਨਿਰਪੱਖ ਕਦ ਤੋਂ ਰਹੇ ਹੋ। ਜੀ ਜੀ ਬਿਲਕੁਲ। ਤੁਸੀਂ ਸੌਫਟ ਹਿੰਦੂ ਦੀ ਰਾਜਨੀਤੀ ਕਰਦੇ ਰਹੇ ਹੋ, ਅਗਲੇ ਕੱਟੜ ਹਿੰਦੂਵਾਦ ਦੀ ਰਾਜਨੀਤੀ ਕਰਦੇ ਨੇ। ਤੁਸੀਂ ਮੁਸਲਮਾਨ ਧਿਰ ਨੂੰ ਨਾਲ ਰੱਖਣ ਦੇ ਨਾਲ ਨਾਲ ਹਿੰਦੂਆਂ ਨੂੰ ਵੀ ਨਾਲ ਰੱਖਣ ਦੀ ਖੇਡ ਖੇਡਦੇ ਸੀ। ਅਗਲੇ ਕਹਿੰਦੇ ਅਸੀਂ ਲੀਗ ਖਿੱਚ ਕੇ ਚੱਲਦੇ ਹਾਂ। ਅਜੇ ਤੱਕ ਵੀ ਕਾਂਗਰਸ ਇਹ ਲੀਗ ਖਿੱਚ ਕੇ ਨਹੀਂ ਚੱਲ ਸਕੀ ਕਿ ਹਾਂ ਹਿੰਦੂ ਜਿਹਨੇ ਆਉਣਾ ਨਾਲ ਆਵੇ, ਪਰ ਅਸੀਂ ਮੁਸਲਮਾਨ ਭਾਈਚਾਰੇ ਨੂੰ ਨਹੀਂ ਛੱਡਾਂਗੇ, ਨਹੀਂ ਖਿੱਚੀ। ਬਿਲਕੁਲ ਸਹੀ ਹੈ। ਉਹ ਲੀਗ ਖਿੱਚ ਕੇ ਨਹੀਂ ਚੱਲ ਪਾ ਰਹੇ। ਸੋ ਇਸ ਲਈ ਜੇਕਰ ਤੁਸੀਂ ਉਹਨਾਂ ਦੀ ਨਫ਼ਰਤ ਦੀ ਗੱਲ ਕਰਦੇ ਹੋ ਤਾਂ ਤੁਸੀਂ ਨਫ਼ਰਤ ਦੇ ਹਵਾਲੇ ਨਾਲ ਗੋਧਰਾ ਕਾਂਡ ਸਾਹਮਣੇ ਆਉਂਦਾ ਤੇ ਪਰ ਤੁਹਾਡਾ 84 ਮੰਤਰੀ ਥੋੜਾ ਹੋ ਜਾਏਗਾ। ਬਿਲਕੁਲ ਸਹੀ, ਬਿਲਕੁਲ। ਚਾਹੇ ਉਹ ਦਿੱਲੀ ਸਿੱਖ ਕਤਲੇਆਮ ਹੈ, ਚਾਹੇ ਦਰਬਾਰ ਸਾਹਿਬ ਤੇ ਟੈਂਕ ਚੜਾਉਣ ਦੀ ਗੱਲ। ਸੋ ਇਸ ਲਈ ਇਹ ਕਾਂਗਰਸ ਦਾ ਗ੍ਰਾਫ ਉਸੇ ਨਾਲ ਰਿਪੋਰਟ ਕਾਰਡ ਤੁਹਾਡਾ ਵੀ ਚੱਲੇਗਾ। ਜਦੋਂ ਉਹ ਚਰਚਾ ਆਏਗੀ ਤਾਂ ਤੁਹਾਡੀ ਵੀ ਚਰਚਾ ਨਾਲ ਆਏਗੀ। ਉਹਨਾਂ ਸਾਰਿਆਂ ਚੋਂ ਕਿਵੇਂ ਉੱਭਰ ਸਕਦੇ ਹੋ? ਕੀ ਤੁਸੀਂ ਮਾਫੀ ਮੰਗਣ ਦਾ ਦਮ ਰੱਖਦੇ ਹੋ? ਕੀ ਤੁਸੀਂ ਆਪਣੀ ਦਾਦੀ ਨੂੰ, ਆਪਣੇ ਪਿਓ ਨੂੰ ਉਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾਉਣ ਦਾ ਦਮ ਰੱਖਦੇ ਹੋ? ਕਿ ਉਹਨਾਂ ਨੂੰ ਗਲਤ ਕਹਿਣ ਦਾ ਦਮ ਰੱਖਦੇ ਹੋ? ਇਹ ਵੱਡੇ ਸਵਾਲ ਖੜੇ। ਸੋ ਇਸ ਲਈ ਕਾਂਗਰਸ ਦੀ ਇਹ ਯਾਤਰਾ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਨੂੰ ਦੇਸ਼ ਭਰ ਚ ਅਜੇ ਤੰਦਰੁਸਤ ਕਰ ਪਾਏਗੀ। ਹਾਂ, ਰਾਹੁਲ ਗਾਂਧੀ ਦੀ ਦਿੱਖ ਸੁਧਰੇਗੀ, ਬਤੌਰ ਲੀਡਰ ਉਹਨਾਂ ਨੂੰ ਪਹਿਚਾਨ ਮਿਲੇਗੀ, ਉਹਨਾਂ ਦਾ ਜਿਹੜਾ ਪੱਪੂ ਵਾਲਾ ਮਤਲਬ ਇੱਕ ਕਰੈਕਟਰ ਬਣਾਤਾ ਗਿਆ ਸੀ ਉਹ ਤੋਂ ਉਹਨਾਂ ਨੂੰ ਨਿਜਾਤ ਮਿਲੇਗੀ। ਪਰ ਕਾਂਗਰਸ ਮੈਨੂੰ ਦੇਸ਼ ਚ ਵੀ ਤੰਦਰੁਸਤ ਹੁੰਦੀ ਨਜ਼ਰ ਨਹੀਂ ਆਉਂਦੀ, ਪੰਜਾਬ ਚ ਤਾਂ ਬਿਲਕੁਲ ਹੀ ਭੁੱਲ ਜਾਓ। ਪੰਜਾਬ ਚ ਇਸ ਯਾਤਰਾ, ਭਾਰਤ ਜੋੜੋ ਯਾਤਰਾ ਦਾ ਸਭ ਤੋਂ ਘਟੀਆ ਪ੍ਰਬੰਧ ਜੇਕਰ ਕਿਤੇ ਹੈ ਤਾਂ ਕਹਿੰਦੇ ਪੰਜਾਬ ਚ ਹੈ ਜੀ। ਠੀਕ ਹੈ। ਰਾਹੁਲ ਗਾਂਧੀ ਔਖੇ ਨੇ ਪੰਜਾਬ ਦੀ ਲੀਡਰਸ਼ਿਪ ਤੋਂ ਕਿ ਤੁਸੀਂ ਜਿਹੋ ਜਿਹਾ ਰੰਗ ਢੰਗ ਬਣਾਇਆ, ਡੀ ਸਾਰੇ ਵੜਦੇ ਹੋ, ਯਾਤਰਾ ਦੇ ਪ੍ਰਬੰਧਾਂ ਲਈ ਕੋਈ ਨਹੀਂ। ਜਿਹੜੇ ਯਾਤਰਾ ਚ ਆਮ ਲੋਕ ਨਾਲ ਸ਼ਾਮਲ ਹੁੰਦੇ ਨੇ ਉਹਨਾਂ ਨੂੰ ਤੁਰੇ ਜਾਂਦੇ ਆ ਦੁਕਾਨਾਂ ਤੋਂ ਪਾਣੀ ਮੁੱਲ ਖਰੀਦ ਕੇ ਪੀਣਾ ਪੈਂਦਾ। ਚਾਹ ਰੁਕੇ ਪੰਜਾਬ ਚ ਆਏ ਹੁਣ ਇੱਥੇ ਲੰਗਰ ਪ੍ਰਥਾ ਆਮ ਹੈ ਜੇ। ਅੱਛਾ, ਫਿਰ ਜਿਹੜੇ MLA ਦੇ ਮਹੱਲੇ ਚੋਂ ਲੰਘਣਾ, ਮਤਲਬ ਜਦੋਂ ਉਹਦਾ ਹਲਕਾ ਆ ਗਿਆ ਤਦ ਉਹ MLA ਨਜ਼ਰ ਆਊਗਾ, ਚਾਹੇ ਮੌਜੂਦਾ ਚਾਹੇ ਸਾਬਕਾ। ਫਿਰ ਉਹ ਸਟੇਜ ਵੀ ਲਾਊਗਾ, ਫਿਰ ਉਹ ਫੁੱਲ ਵੀ ਸਿੱਟੂਗਾ, ਫਿਰ ਉਹ ਲੋਕਾਂ ਨੂੰ ਵੀ ਖੜਾਊਗਾ। ਜਿੱਦਾਂ ਹੀ ਉਹਦਾ ਇਲਾਕਾ ਖਤਮ, ਉਹਦੇ ਬੰਦੇ ਗਾਇਬ। ਜੀ। ਤੇ ਅਜੇ ਤੱਕ ਮਨਪ੍ਰੀਤ ਬਾਦਲ ਕਿਤੇ ਲੱਭੇ ਨਹੀਂ, ਹੁਣ ਅੱਜ ਸ਼ਾਇਦ ਨਜ਼ਰ ਆਉਣਗੇ ਤੁਹਾਨੂੰ। ਠੀਕ ਹੈ, ਠੀਕ ਹੈ ਨਾ। ਉਹ ਰਾਜਾ ਵੜਿੰਗ ਨਾਲ ਆਪਣੀ ਟੱਸਰ ਚੱਲੀ ਜਾਂਦੀ ਹੈ। ਹੋਰ ਖਾਸ ਗੱਲ ਪ੍ਰਵੀਨ ਜੀ, ਰਾਹੁਲ ਗਾਂਧੀ 15 ਦਿਨ ਦੀ ਯਾਤਰਾ ਚਾਹੁੰਦੇ ਸੀ ਪੰਜਾਬ 'ਚ। ਠੀਕ ਹੈ। ਤੇ ਸਾਡੀ ਲੀਡਰਸ਼ਿਪ 5 ਦਿਨਾਂ ਦੀ ਚਾਹੁੰਦੀ ਸੀ। ਵਾਹ। ਤੇ ਉਹਨਾਂ ਨੇ ਫਿਰ ਕਿਹਾ ਕਿ 12 ਦਿਨ ਤਾਂ ਕਰ ਲਓ, ਫਿਰ ਇਹ 8 ਦਿਨਾਂ ਤੇ ਲਿਆਏ ਜੀ। 10 ਤਰੀਕ ਤੋਂ ਲੈ ਕੇ ਹੁਣ ਤੱਕ ਇਹ 10 ਦਿਨਾਂ ਦੀ ਬਣਦੀ ਆ, 19 ਤਰੀਕ ਤੱਕ। ਪਰ ਉਹਨਾਂ ਚੋਂ 2 ਦਿਨ ਬਾਹਰ ਨੇ, ਇੱਕ ਦਿਨ ਹਿਮਾਚਲ ਦਾ ਤੇ ਇੱਕ ਦਿਨ ਛੁੱਟੀ ਸੀ ਲੋਹੜੀ ਵਾਲੀ। ਠੀਕ ਹੈ। 8 ਦਿਨ ਦੀ ਯਾਤਰਾ ਚੋਂ ਪੌਣਾ ਦਿਨ ਚੌਧਰੀ ਸੰਤੋਖ ਜੀ ਕਰਕੇ ਵੀ ਇਹਨਾਂ ਦਾ ਯਾਤਰਾ ਤੋਂ ਵਾਂਝਾ ਹੋ ਗਿਆ। ਸੋ 7.25 ਦਿਨ ਦੀ ਯਾਤਰਾ, ਜਦੋਂ ਕਿ ਰਾਹੁਲ ਗਾਂਧੀ 15 ਦਿਨ ਦੀ ਯਾਤਰਾ ਚਾਹੁੰਦੇ ਸੀ। ਤੇ ਉਹ ਕਹਿੰਦੇ ਸੀ ਘੱਟੋ ਘੱਟ 12 ਦਿਨ ਤਾਂ ਰੱਖੋ, ਪਰ ਪੰਜਾਬ ਨੇ ਨਹੀਂ ਰੱਖੇ। ਕਿਉਂ? ਪੰਜਾਬ ਦੀ ਲੀਡਰਸ਼ਿਪ ਨੂੰ ਪਤਾ ਕਿ ਅਸੀਂ ਫਿੱਟ ਤਾਂ ਹੈ ਨਹੀਂ ਭਾਈ, ਨਾ ਸਰੀਰਕ ਤੌਰ ਤੇ ਨਾ ਮਾਨਸਿਕ ਤੌਰ ਤੇ। ਫਿਰ ਜਦੋਂ ਚੌਧਰੀ ਸੰਤੋਖ ਜੀ ਵਾਲੀ ਘਟਨਾ ਵਾਪਰੀ, ਉਸ ਤੋਂ ਬਾਅਦ ਪੰਜਾਬ ਦੀ ਲੀਡਰਸ਼ਿਪ ਰਾਹੁਲ ਗਾਂਧੀ ਤੇ ਜ਼ੋਰ ਪਾ ਰਹੀ ਸੀ ਕਿ ਜੇ ਆਪਾਂ ਮੁਲਤਵੀ ਕਰ ਦਈਏ ਤਾਂ ਬਹੁਤ ਮਾੜੀ ਘਟਨਾ ਹੋਊਗੀ ਜੀ। ਕਿਉਂਕਿ ਫੰਡ ਠੀਕ ਠਾਕ ਇਕੱਠਾ ਹੋ ਗਿਆ ਪ੍ਰਵੀਨ ਜੀ। ਠੀਕ ਹੈ। ਅਗਲੇ ਕਹਿੰਦੇ ਬਚਾਓ ਫੰਡ ਕਾਹਨੂੰ ਖਰਚਣਾ। ਹੋਰ ਛੱਡੋ, ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਠੰਡ ਬਹੁਤ ਆ, ਜਿਹੜੇ ਤੁਹਾਡੇ ਨਾਲ ਤੁਹਾਡੇ ਪੱਕੇ ਵਲੰਟੀਅਰ ਤੁਰਦੇ ਨੇ, ਜਾਂ ਜਿਹੜਾ ਮੀਡੀਆ ਕਰਮੀਆਂ ਨੂੰ ਇੱਕ ਟਰੱਕ ਦਿੱਤਾ ਹੈ, ਉਹਨਾਂ ਨੂੰ ਵੀ ਥੈਲੀਆਂ 'ਚ ਪਾ ਕੇ ਬਦਾਮ ਕਾਜੂ ਰੋਜ਼ ਦਿਆ ਕਰੋ। ਠੀਕ ਹੈ। ਤੇ ਕਹਿੰਦੇ ਪੰਜਾਬ ਦੀ ਇੰਚਾਰਜ ਲੀਡਰਸ਼ਿਪ ਕਹਿੰਦੀ ਐਂ ਕਰੋ, 2-2 ਬਦਾਮ ਪਾ ਦੋ, 2-2 ਕਾਜੂ ਪਾ ਦੋ, ਬਾਕੀ ਮੂੰਗਫਲੀ ਪਾ ਦੋ। ਠੀਕ ਹੈ। ਵਾਹ ਵਾਹ। ਮਤਲਬ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਇਹ ਇਸ ਲਈ ਉਹ ਚਾਹੁੰਦੇ ਸੀ ਕਿ ਹਾਂ ਛੇਤੀ ਮੁਲਤਵੀ ਹੋ ਜਾਵੇ। ਜਿਹੜੇ ਆਮ ਲੋਕਾਂ ਲਈ, ਜਿਹੜੇ ਘਰਾਂ ਤੋਂ, ਜਿਹਨੇ ਡੀ 'ਚ ਵੀ ਨਹੀਂ ਜਾਣਾ, ਜਿਹਨੇ ਰਾਹੁਲ ਗਾਂਧੀ ਨੂੰ ਮਿਲਣਾ ਵੀ ਨਹੀਂ, ਤਾਂ ਵੀ ਵਿਚਾਰਾ ਮੂਹਰੇ ਪੈਦਲ ਝੰਡਾ ਲੈ ਕੇ ਤੁਰਿਆ ਤੁਹਾਡਾ ਹੈ, ਤੁਸੀਂ ਉਹਨਾਂ ਲਈ ਪਾਣੀ ਚਾਹ ਤੱਕ ਦਾ ਪ੍ਰਬੰਧ ਨਹੀਂ ਕਰ ਪਾ ਰਹੇ ਜੀ। ਤੇ ਫਿਰ ਪੁਲਿਸ
ਪੰਜਾਬ ਦੀ ਪੁਲਿਸ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਲਿਸ ਹੈ ਤੇ ਅਗਲਿਆਂ ਨੇ ਚੂੜੀ ਟੈਟ ਕੀਤੀ ਹੋਈ ਹੈ। ਅਗਲੇ ਕਹਿੰਦੇ ਜੀ ਸੁਰੱਖਿਆ ਦਾ ਮਾਮਲਾ, ਅਗਲੇ 1 ਕਰੋੜ ਤੋਂ ਤੁਰਦਾ ਰਾਹੁਲ ਗਾਂਧੀ ਪਰਲਾ ਵੀ ਬੰਦ ਕਰ ਦਿੰਦੇ ਨੇ ਹੈ। ਉਹ 2-2 ਘੰਟੇ ਟ੍ਰੈਫਿਕ ਰੋਕ ਕੇ ਰੱਖਦੇ ਨੇ ਸਾਰੇ ਪਾਸਿਓਂ, ਲੋਕ ਗਾਲਾਂ ਕੱਢਦੇ ਨੇ ਤੇ ਹੁਣ ਇਹ ਪ੍ਰਬੰਧ ਪੰਜਾਬ ਸਰਕਾਰ ਦਾ, ਪੰਜਾਬ ਪੁਲਿਸ ਦਾ ਤੇ ਬਦਨਾਮੀ ਰਾਹੁਲ ਗਾਂਧੀ ਦੀ ਨਾਲ ਹੁੰਦੀ ਹੈ। ਪਰ ਜਦੋਂ ਸਵਾਲ ਪੁੱਛੋ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ, ਅਗਲੇ ਕਹਿੰਦੇ ਭਾਈ ਸੁਰੱਖਿਆ ਇਹਨਾਂ ਨੇ ਮੰਗੀ ਆ, ਇਹਨਾਂ ਨੇ ਚਿੱਠੀਆਂ ਪਾਈਆਂ ਭਗਵੰਤ ਮਾਨ ਨੂੰ ਜੀ, ਖੁਦ ਮਿਲਣ ਗਿਆ ਪੰਜਾਬ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਮੁੱਖ ਮੰਤਰੀ ਨੂੰ ਕਿ ਸੁਰੱਖਿਆ ਚਾਹੀਦੀ, ਅਗਲੇ ਕਹਿੰਦੇ ਲਓ ਸਖਤ ਸੁਰੱਖਿਆ। ਜੇ ਨਾ ਵੀ ਮੰਗਣ ਜਾਂਦੇ ਤਾਂ ਵੀ ਸਰਕਾਰ ਦੀ ਜ਼ਿੰਮੇਵਾਰੀ ਸੀ ਸੁਰੱਖਿਆ ਦੇਣੀ, ਤਾਂ ਬਿਲਕੁਲ ਹੈਗੀ ਆ। ਤੇ ਇਸ ਲਈ ਉਸ ਹਵਾਲੇ ਨਾਲ ਵੀ ਖਾਸੇ ਸਵਾਲ ਖੜੇ ਨੇ। ਸੋ ਕੁੱਲ ਮਿਲਾ ਕੇ ਪ੍ਰਵੀਨ ਜੀ, ਇਸ ਯਾਤਰਾ ਦੇ ਵਿੱਚੋਂ ਰਾਹੁਲ ਗਾਂਧੀ ਆਪਣੀ ਇਮੇਜ ਤਾਂ ਸੁਧਾਰ ਸਕਦਾ ਹੈ, ਪਰ ਕਾਂਗਰਸ ਦੀ ਇਮੇਜ ਸੁਧਰਨੀ ਅਜੇ ਬਹੁਤ ਔਖੀ ਹੈ। ਪਰ ਫਿਰ ਵੀ ਵਿਰੋਧੀ ਧਿਰ ਦਾ ਜਿਉਂਦਿਆਂ ਰਹਿਣਾ, ਇਹ ਆਸ ਜ਼ਰੂਰ ਜੱਗੀ ਹੈ ਕਿ ਇਹਦੇ ਨਾਲ ਵਿਰੋਧੀ ਧਿਰ ਜਿਉਂਦੀ ਰਹੇਗੀ। ਜਿੱਤੇਗੀ ਜਾਂ ਨਹੀਂ ਜਿੱਤੇਗੀ ਇਹ 24 ਬਹੁਤ ਦੂਰ ਦਾ ਸਵਾਲ ਹੈ ਅਜੇ। ਸੋ 29 ਨੂੰ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਲੱਗ ਰਿਹਾ ਕਿ ਸਾਡੀ ਚਰਚਾ ਚੱਲੀ ਸੀ, ਉਹ ਚਰਚਾ ਲੋਕ ਭੁੱਲ ਨਾ ਜਾਣ, ਇਸ ਲਈ 29 ਨੂੰ ਆ ਰਹੇ ਨੇ ਅਮਿਤ ਸ਼ਾਹ ਤੇ JP ਨੱਡਾ ਹੋਰੀ। ਸੋ ਪਟਿਆਲੇ 'ਚ ਵੱਡਾ ਇਕੱਠ ਕਰਨ ਜਾ, ਕਿਉਂਕਿ ਮਾਲਵਾ ਬੈਲਟ ਇਹਨਾਂ ਨੇ ਛੱਡ ਦਿੱਤੀ ਹੈ। ਇਹ ਵੱਡੀ ਗਲਤੀ ਵੀ ਹੈ ਕਿ ਉਸ ਗ੍ਰਾਫ ਦੇ ਵਿੱਚੋਂ। ਸੋ ਅੱਜ ਯਾਤਰਾ ਹੁਸ਼ਿਆਰਪੁਰ ਤੋਂ ਗਾਂਹ ਨੂੰ ਜਾ ਕੇ ਮਕੇਰੀਆਂ ਨੂੰ ਹੁੰਦਿਆਂ ਹੋਇਆਂ ਪ੍ਰਵੀਨ ਜੀ ਹਿਮਾਚਲ 'ਚ 1 ਦਿਨ ਲਈ ਦਾਖਲ ਹੋਏਗੀ ਤੇ ਹਿਮਾਚਲ ਤੋਂ ਬਾਅਦ ਫਿਰ ਵਾਪਸ ਆ ਕੇ 19 ਨੂੰ ਪਠਾਨਕੋਟ 'ਚ ਵੱਡੀ ਰੈਲੀ ਕਰਕੇ ਫਿਰ ਉਹ ਅੱਗੇ ਜੰਮੂ ਕਸ਼ਮੀਰ ਕੰਨੀ ਨੂੰ ਵਧੇਗੀ। ਸੋ ਫਿਲਹਾਲ ਕੱਲ ਰਾਜਾ ਵੜਿੰਗ ਦੀ ਧਰਮ ਪਤਨੀ ਵੀ, ਨਵਜੋਤ ਸਿੱਧੂ ਦੀ ਧਰਮ ਪਤਨੀ ਵੀ, ਉਹ ਵੀ ਹੱਥ ਪਾ ਕੇ ਇਕੱਠੇ ਤੁਰਦੇ ਨਜ਼ਰ ਆਏ ਨੇ। ਸੋ ਮਹਿਲਾ ਸ਼ਕਤੀ ਨੂੰ ਨਾਲ ਤੋਰ ਤੇ ਕੱਲ ਨਜ਼ਰ ਆਏ ਨੇ। ਸੋ ਨਵਜੋਤ ਸਿੱਧੂ ਦੀ ਪਤਨੀ ਦੇ ਨਾਲ ਆਉਣ ਨਾਲ ਵੀ ਕਿੰਨਿਆਂ ਦੇ ਮੱਥਿਆਂ ਤੇ ਤਰੇਲੀਆਂ ਆਈਆਂ, ਕਿਉਂਕਿ ਰਾਹੁਲ ਗਾਂਧੀ ਇਸ ਗੱਲੋਂ ਵੀ ਨਾਰਾਜ਼ ਨਜ਼ਰ ਆਏ ਕਿ ਮੈਂ ਸਾਰੇ ਪੰਜਾਬ 'ਚ ਤੁਰ ਰਿਹਾ ਪਿਛਲੇ 5 ਦਿਨਾਂ ਤੋਂ, ਮੈਨੂੰ ਕਿਤੇ ਵੀ ਨਵਜੋਤ ਸਿੱਧੂ ਦੀ ਫੋਟੋ ਕਿਉਂ ਨਹੀਂ ਦਿਖੀ ਕਾਂਗਰਸੀਆਂ ਦੇ ਬੋਰਡਾਂ ਤੇ। ਉਹ ਉਹਨਾਂ ਨੇ ਇਸ ਗੱਲੋਂ ਵੀ ਨਾਰਾਜ਼ਗੀ ਪ੍ਰਗਟਾਈ ਕਿ ਚੰਨੀ ਤਾਂ ਮੇਰੇ ਨਾਲ ਲਗਾਤਾਰ ਤੁਰ ਰਿਹਾ ਤੇ ਉਸੇ ਦੇ ਨਾਂ ਤੇ ਤੁਸੀਂ ਪਿਛਲੀਆਂ ਚੋਣਾਂ ਲੜ ਕੇ ਹਟੇ ਹੋ, ਤੁਹਾਡਾ ਸਾਬਕਾ ਮੁੱਖ ਮੰਤਰੀ ਆ, ਉਹਦੀ ਫੋਟੋ ਵੀ ਨਹੀਂ ਲਾਈ ਜੀ। ਤੇ ਅੰਦਰ ਬਹੁਤ ਕੁਝ ਖਿੱਚੋਤਾਣ ਹੋ ਰਹੀ ਹੈ, ਕਲਾਸ ਲੱਗ ਰਹੀ ਹੈ ਪੰਜਾਬ ਦੀ ਲੀਡਰਸ਼ਿਪ ਦੀ। ਸੋ ਪ੍ਰਤਾਪ ਬਾਜਵਾ ਨਾਰਾਜ਼ ਚੱਲ ਰਹੇ ਨੇ ਅੱਜ ਕੱਲ੍ਹ, ਉਹ ਬਿੱਟੂ ਵਾਲੀ ਸਟੇਜ ਤੇ ਆਇਓ ਨਹੀਂ ਸੀ ਜੀ। ਤੇ ਇਸ ਲਈ ਬਹੁਤ ਕੁਝ ਹੈ। ਇਹ ਜਿਹੜਾ ਦਿਖ ਰਿਹਾ ਕਿ ਹਾਂ ਫੋਟੋਆਂ 'ਚ, ਵੀਡੀਓ 'ਚ ਸਾਰਾ ਕੁਝ, ਉਹ ਸਾਰਾ ਕੁਝ ਠੀਕ ਨਹੀਂ ਹੈ। ਕਾਂਗਰਸ ਦੇ ਅੰਦਰ ਵੀ ਅਜੇ ਉਹ ਤੰਦਰੁਸਤ ਹੋਣ ਦੀ ਸੰਭਾਵਨਾ ਨਹੀਂ ਠੀਕ ਹੈ, ਕਿਉਂਕਿ ਅਜੇ ਜਿਹੜੀ ਬਿਮਾਰੀ ਹੈ ਉਹਦੀ ਦਵਾਈ ਇਕੱਲੀ ਯਾਤਰਾ ਨਹੀਂ ਹੈ। ਬਿਲਕੁਲ। ਜਿਹੜੇ ਲੀਡਰ ਆ ਨਾ ਆਪਣੇ ਕਾਂਗਰਸ ਦੇ ਜਾਂ ਸਾਰੀਆਂ ਪਾਰਟੀਆਂ ਦੀ, ਸ਼ਰਮਾ ਜੀ, ਉਹ ਟਾਈਮ ਦੇਖ ਕੇ ਇਨਵੈਸਟ ਕਰਦੇ ਆ। ਇਹਨਾਂ ਪਾਰਟੀਆਂ ਨੇ ਪੋਲਿਟਿਕਸ ਨੂੰ ਇੱਕ ਇਨਵੈਸਟਮੈਂਟ ਕਰਨ ਦਾ ਜ਼ਰੀਆ ਬਣਾਤਾ। ਪੈਸਾ ਲਾਓ, ਦਾਮ ਲਿਆਓ ਤੇ ਦਾਮ ਪਾਓ। ਹੁਣ ਚੋਣਾਂ ਨਹੀਂ ਹੈ, ਲੀਡਰ ਇਨਵੈਸਟਮੈਂਟ ਕਿਉਂ ਕਰਨਗੇ? ਪਾਣੀ ਦੀ ਬੋਤਲ ਨਹੀਂ ਦੇ ਰਹੇ ਹੁਣ ਇਹ ਜਿਹੜੇ ਨਾਲ ਤੁਰ ਰਹੇ ਬੰਦੇ, ਤੁਸੀਂ ਜਿਵੇਂ ਦੱਸ ਰਹੇ ਹੋ। ਇਹੀ ਕਿਤੇ ਹੁੰਦੀ 2027 ਦੀਆਂ ਚੋਣਾਂ ਵੇਲੇ ਯਾਤਰਾ, ਪੇਟੀਆਂ ਰੱਖਦੇ ਇਹਨਾਂ ਦੀ ਗੱਡੀਆਂ 'ਚ। ਹਾਂਜੀ, ਤੇ ਇਹ ਸਾਰੀਆਂ ਪਾਰਟੀਆਂ 'ਚ ਇਦਾਂ ਹੀ ਹੈ। ਇਹਨਾਂ ਨੇ ਲੋਕਾਂ ਨੂੰ ਲੱਡੂਆਂ ਨਾਲ ਤੋਲ ਦੇਣਾ ਸੀਗਾ। ਆ ਜਿਹੜੇ ਟਿਕਟਾਂ ਮੰਗਦੇ ਆ ਵੀ ਸਾਨੂੰ ਵੀ ਟਿਕਟ ਦੇ ਦਿਓ, ਸਾਨੂੰ ਵੀ, ਇਹ ਟਿਕਟੂ ਤੁਹਾਨੂੰ ਹਰ ਮੋੜ ਤੇ ਖੜੇ ਨਜ਼ਰ ਆਉਣੇ ਸੀ ਤੇ ਇਹਨਾਂ ਨੇ ਪੈਸਾ ਪਾਣੀ ਵਾਂਗੂ ਵਹਾ ਦੇਣਾ ਸੀ। ਹੁਣ ਪਤਾ ਵੀ 4 ਸਾਲ ਬਣਨਾ ਕੁਛ ਨਹੀਂ, ਜਿਨ੍ਹਾਂ ਨੇ ਬਣਾਇਆ ਉਹ ਕੋਈ ਜੇਲ੍ਹਾਂ 'ਚ, ਕੋਈ ਜ਼ਮਾਨਤ ਲਈ ਜਾਂਦਾ ਤੇ ਆਪਾਂ ਕਰਨਾ ਕੀ ਹੈ। ਬਿਲਕੁਲ, ਇਸ ਕਰਕੇ ਮੌਕੇ ਦੀ ਜਿਹੜੀ ਗੱਲ ਆ, ਖੇਡ ਆ, ਇਨਵੈਸਟਮੈਂਟ ਕਰਨ 'ਚ ਹਲੇ ਉਹਨਾਂ ਨੂੰ ਫਾਇਦਾ ਨਹੀਂ ਦਿਖ ਰਿਹਾ। ਹਲੇ ਉਹਨਾਂ ਵਾਲੀ ਸ਼ੇਅਰ ਮਾਰਕੀਟ ਨੀਵੀਂ ਹੈ, ਥੱਲੇ ਹੈ। ਸੋ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਰੁਖ ਕਰੀਏ ਲਤੀਫਪੁਰੇ ਦਾ। ਜਦੋਂ ਲਤੀਫਪੁਰੇ ਭੰਨਤੋੜ ਹੋਈ ਸੀ ਤੇ ਉਦੋਂ ਕੋਈ ਨਹੀਂ ਬੋੜਿਆ। ਉਸ ਤੋਂ 2 ਦਿਨਾਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਦੇ ਜਿਹੜੇ ਸਪੋਕਸ ਪਰਸਨ ਨੇ, ਜਗਤਾਰ ਸਿੰਘ ਸੰਘੇੜਾ ਤੇ ਹੋਰ ਜਿਹੜੇ ਇਹਨਾਂ ਦੇ ਹੋਰ ਲੀਡਰ ਨੇ ਉੱਥੋਂ ਦੇ ਲੋਕਲ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਫਲੈਟ ਦੇਣਾ ਚਾਹੁੰਦੇ ਇਹਨਾਂ ਨੂੰ ਬਣਵਾ ਕੇ। ਪਰ ਹੁਣ ਸੁਣਨ ਦੇ ਵਿੱਚ ਇਹ ਆ ਰਿਹਾ ਹੈ ਕਿ ਇਹ ਗੱਲ ਸੱਚ ਹੈ ਕਿ ਮਾਨ ਸਰਕਾਰ ਫਟਾਫਟ ਨਿਬੇੜਨਾ ਚਾਹੁੰਦੀ ਹੈ ਲਤੀਫਪੁਰੇ ਦਾ ਮਾਮਲਾ। ਘਰ ਤਾਂ ਢਾਹ ਤੇ, ਪਰ ਜਿਹੜਾ ਲੋਕਾਂ ਤੇ ਜ਼ਬਰ ਹੋਇਆ ਉਹਨੂੰ ਕਿੱਥੋਂ, ਉਹਦੀ ਭਰਪਾਈ ਕਿਵੇਂ ਕਰੋਗੇ? ਬਿਲਕੁਲ ਪ੍ਰਵੀਨ ਜੀ, ਅਸੀਂ ਜਦੋਂ ਜਲੰਧਰ ਗਏ ਤਾਂ ਅਸੀਂ ਇੱਥੋਂ ਤੜਕਸਾਰ ਇਸੇ ਹਵਾਲੇ ਨਾਲ ਗਏ ਸੀ ਕਿ ਪਹਿਲਾਂ ਲਤੀਫਪੁਰ ਦੇ ਲੋਕਾਂ ਨੂੰ ਮਿਲਿਆ ਜਾਵੇ ਜੀ। ਉੱਥੇ ਰੋਜ਼ ਨਿਤ ਦਿਨ ਸਟੇਜ ਲੱਗਦੀ ਹੈ, ਮੁਜ਼ਾਹਰਾ ਹੁੰਦਾ ਹੈ, ਪ੍ਰਦਰਸ਼ਨ ਜਾਰੀ ਹੈ, ਪਰ ਅਸੀਂ ਬਹੁਤ ਤੜਕ ਸੱਜਰੇ ਗਏ ਤਾਂ ਕਿ ਪਰਿਵਾਰਾਂ ਨੂੰ ਸਿੱਧਾ ਮਿਲ ਕੇ ਆਮ ਗੱਲਬਾਤ ਹੋ ਸਕੇ। ਸੋ ਉਸ ਹਵਾਲੇ ਨਾਲ ਉੱਥੇ 2-2.5 ਘੰਟੇ ਦਾ ਸਮਾਂ ਅਸੀਂ ਗੁਜ਼ਾਰ ਕੇ ਆਏ। ਮਤਲਬ ਇੱਟਾਂ ਦੇ ਢੇਰ, ਰੋੜਿਆਂ ਦੇ ਢੇਰ ਦੇਖ ਕੇ ਰੋਣਾ ਨਿਕਲਦਾ ਜੀ। ਮਤਲਬ ਘਰ, ਮਤਲਬ ਕਿ ਮੈਨੂੰ ਸਮਝ ਨਹੀਂ ਆਈ ਕਿ ਜਦੋਂ ਬੰਦੇ ਢਾਉਣ ਆਏ ਹੋਣਗੇ ਤਾਂ ਉਹਨਾਂ ਦੀ ਹਿੰਮਤ ਕਿਵੇਂ ਪੈਂਦੀ ਆ। ਉਹ ਕਿਵੇਂ ਕਹਿੰਦੇ ਨੇ ਕਿ ਠੀਕ ਹੈ ਜੀ, ਡਿਊਟੀ ਆ ਤਾਂ ਅਸੀਂ ਇਸ ਲਈ, ਸਾਨੂੰ ਸਰਕਾਰੀ ਹੁਕਮਾਂ ਅਸੀਂ ਢਾ ਰਹੇ ਹਾਂ। ਮਤਲਬ ਬੰਦੇ ਦਾ ਜਿਗਰਾ, ਉਹ ਤਾਂ ਉਹ ਜਿਹੇ ਲੋਕ ਹੁੰਦੇ ਨੇ ਵਿਚਾਰੇ ਲੇਬਰ ਵਾਲੇ, ਤਾਂ ਆਪ ਜਿਹੜੇ ਆਪ ਇਹੋ ਜਿਹੇ ਘਰਾਂ 'ਚ ਰਹਿੰਦੇ ਨੇ, ਉਹਨਾਂ ਦੀ ਹਿੰਮਤ ਕਿਵੇਂ ਪੈਂਦੀ ਹੈ ਕਿ ਉਹ ਹੁਕਮਾਂ ਦੇ ਇੰਨੇ ਵੱਜੇ ਹੁੰਦੇ ਨੇ, ਜਾਂ ਇੰਨਾ ਉਹਨਾਂ ਤੇ ਦਹਿਸ਼ਤ ਜਾਂ ਡੰਡੇ ਦਾ ਜ਼ੋਰ ਹੁੰਦਾ ਜੀ। ਸੋ ਉੱਥੇ ਪ੍ਰਵੀਨ ਜੀ
70 ਦੇ ਕਰੀਬ 60 ਤੋਂ 70 ਦੇ ਕਰੀਬ ਘਰ ਸੀ। ਹਾਂਜੀ 40 ਦੇ ਕਰੀਬ ਪਰਿਵਾਰ ਨੇ। ਮਤਲਬ ਹੂੰ ਜਦੋਂ ਪਰਿਵਾਰ ਵੱਧ ਗਏ, ਬੱਚਿਆਂ ਦੇ ਅੱਗੇ ਵਿਆਹ ਹੋ ਗਏ ਤਾਂ ਇੱਕ ਦੋ ਕਮਰਿਆਂ ਦੇ ਮਕਾਨ ਹੋਰ ਬਣ ਗਏ। ਜੀ ਇਸ ਲਈ 40 ਦੇ ਕਰੀਬ ਪਰਿਵਾਰ ਨੇ ਔਰ 70 ਦੇ ਕਰੀਬ ਮਕਾਨ ਨੇ, ਛੋਟੇ ਛੋਟੇ ਮਕਾਨ ਨੇ, ਗਲੀਆਂ ਬਣੀਆਂ ਨੇ, ਟੂਟੀਆਂ ਦੇ ਕਨੈਕਸ਼ਨ ਲੱਗੇ ਨੇ, ਬਿਜਲੀ ਦੇ ਕਨੈਕਸ਼ਨ ਲੱਗੇ ਨੇ, ਸੜਕ ਬਣੀ ਹੈ। ਤੇ ਸਾਰਾ ਕੁਝ ਕਿਵੇਂ ਬਣਾ ਕੇ ਦਿੱਤਾ ਫਿਰ? ਤੇ ਹੁਣ ਸਾਡੇ ਨਗਰ ਸੁਧਾਰ ਟਰਸਟ ਦੇ ਜਿਹੜੇ ਇੰਪਰੂਵਮੈਂਟ ਟਰਸਟ ਦੇ ਸਾਡੇ ਚੇਅਰਮੈਨ ਨੇ ਸੰਗੇੜਾ ਸਾਹਿਬ, ਉਹ ਬੜੇ ਸਾਊ ਔਰ ਸਿਆਣੇ ਲੀਡਰ ਮੰਨੇ ਜਾਂਦੇ ਨੇ। ਸੋ ਉਹਨਾਂ ਨੂੰ ਜਦੋਂ ਕਹਿੰਦੇ ਜੀ ਕੋਰਟ ਦਾ ਹੁਕਮ ਸੀ, ਸਾਨੂੰ ਤਾਂ ਜੇਲ੍ਹ ਹੋ ਜਾਣੀ ਸੀ। ਅੱਛਾ, ਉਹ ਭਾਈ ਜੇ ਲੋਕਾਂ ਦੇ ਲਈ ਜੇਲ੍ਹ ਹੋ ਜਾਂਦੀ ਫਿਰ ਕੀ ਹੋ ਜਾਂਦਾ? ਹੁਣ ਜਿਹੜੀਆਂ ਬਦਦੁਆਵਾਂ ਇਕੱਠੀਆਂ ਕਰ ਰਹੇ ਹੋ ਜੀ, ਉਹ ਜੇਲ੍ਹ ਨਾਲੋਂ ਵੀ ਖਤਰਨਾਕ ਨੇ। ਦੂਸਰੇ ਪਾਸੇ ਜੀ ਇੱਕ ਪਾਸੇ ਮੌਜੂਦਾ ਸਰਕਾਰ ਦੇ ਚੇਅਰਮੈਨ ਨੇ ਜਿਹੜੇ ਮਤਲਬ ਕਹਿੰਦੇ ਜੀ ਮੈਂ ਤਾਂ ਹੁਕਮ ਮਨਾਇਆ, ਮਤਲਬ ਕਿ ਜੋ ਕੋਰਟ ਦਾ ਸੀ। ਠੀਕ ਹੈ। ਦੂਸਰੇ ਪਾਸੇ ਇਲਾਕਾ ਪਤਾ ਵੀ ਕਿਹਦੇ ਵਿਧਾਨ ਸਭਾ ਹਲਕੇ ਚ ਆਉਂਦਾ ਪ੍ਰਵੀਨ ਜੀ? ਪ੍ਰਗਟ ਸਿੰਘ। ਪ੍ਰਗਟ ਸਿੰਘ ਉਹ ਐਮਐਲਏ ਹੈ ਜਿਹੜਾ ਮੰਨਿਆ ਜਾਂਦਾ ਕਿ ਇਮਾਨਦਾਰ ਹੈ ਜੀ, ਉਹਦੀ ਇਮਾਨਦਾਰੀ ਤੇ ਸਾਨੂੰ ਕੋਈ ਸ਼ੱਕ ਨਹੀਂਗਾ। ਜਿਹੜਾ ਕਹਿੰਦੇ ਲੋਕਾਂ ਨਾਲ ਖੜਦਾ, ਲੋਕ ਪੱਖੀ ਗੱਲ ਕਰਦਾ, ਪੰਜਾਬ ਪੱਖੀ ਗੱਲ ਕਰਦਾ, ਉਹ ਵੀ ਐਮਐਲਏ ਇੱਕ ਵੀ ਦਿਨ ਇਸ ਲਤੀਫਪੁਰੇ ਅਜੇ ਤੱਕ ਲੋਕਾਂ ਦੀ ਬਾਹ ਫੜਨੀ ਪੜਿਆ, ਆਇਆ ਹੀ ਨਹੀਂ ਉੱਥੇ। ਸੋ ਇਹਦਾ ਮਤਲਬ ਕੀ ਇਕੱਲੀ ਇਮਾਨਦਾਰੀ, ਪੈਸੇ ਦੀ ਇਮਾਨਦਾਰੀ ਹੁੰਦੀ ਹੈ? ਇਹ ਵੀ ਇਮਾਨਦਾਰੀ ਦਾ ਇੱਕ ਪਹਿਲੂ ਹੈ ਨਾ, ਕਿ ਇਹ ਇਮਾਨਦਾਰੀ ਕਿੱਥੇ ਜੀ। ਹੁਣ ਉਹਦੇ ਵਿੱਚ ਇੱਕ ਨਵਾਂ ਪਹਿਲੂ ਆ ਰਿਹਾ ਕਿ ਇਹ ਮਾਮਲਾ ਸਿਰਫ ਜਗ੍ਹਾ ਖਾਲੀ ਕਰਾਉਣ ਦਾ ਨਹੀਂ ਹੈ ਪ੍ਰਵੀਨ ਜੀ, ਇਹ ਤਾਂ ਉਸ ਇਲਾਕੇ ਦਾ ਇੱਕ ਮਾਲ ਬਣ ਰਿਹਾ ਵੱਡਾ। ਉਸ ਮਾਲ ਨੂੰ ਸੜਕ ਦੇਣੀ ਹੈ। ਅੱਛਾ, ਵਾਹ ਜੀ ਵਾਹ, ਮੌਲਾਂ ਦਾ ਫਿਕਰ। ਤੇ ਉਹ ਮਾਲ ਚੰਗੀਆਂ ਰਾਜਨੀਤਿਕ ਧਿਰਾਂ ਦੀ ਪਹੁੰਚ ਵਾਲਿਆਂ ਦਾ। ਤੇ ਦੂਜਾ ਪਹਿਲੂ, ਇਹ ਜਿਸ ਥਾਂ ਤੇ ਇਹ ਕਲੋਨੀ ਹੈਗੀ ਹੈ ਜੀ ਜੀ, ਇਹਦਾ ਚੌਂ ਪਾਸਿਓਂ ਪੌਸ਼ ਏਰੀਆ। ਠੀਕ ਹੈ। ਤੇ ਉਹ ਕੋਠੀਆਂ ਵਾਲੇ, ਉਹ ਮਹਿਲਾਂ ਵਾਲੇ, ਉਹ ਬੜੇ ਘਰਾਂ ਵਾਲੇ, ਬੜੇ ਫਾਟਕਾਂ ਵਾਲੇ, ਬੜੀਆਂ ਗੱਡੀਆਂ ਵਾਲੇ ਇੱਕ ਵੀ ਮਿੰਟ ਲਈ ਬਾਹਰ ਆ ਕੇ ਇਹਨਾਂ ਦੇ ਲਈ ਹਾਰਾ ਨਾਰਾ ਨਹੀਂ ਮਾਰਿਆ। ਇਹਦਾ ਮਤਲਬ ਲੋਕ ਵੀ ਸ਼ਾਮਲ ਲੈ ਕੇ ਚਾਹੁੰਦੇ ਸੀ ਕਿ ਸਾਡੇ ਚੋਂ ਇਹ ਹਟਾਏ ਜਾਣੇ, ਇਹ ਤਾਂ ਸਾਡਾ ਮਤਲਬ ਕਿ ਉੱਚੇ ਘਰ ਦੀ ਸ਼ਾਨ ਖਰਾਬ ਕਰਦੇ ਨੇ ਜੀ। ਸੋ ਇਹ ਕਿੰਨੀਆਂ ਧਿਰਾਂ ਨੇ ਮਿਲ ਕੇ, ਇਸ ਲਈ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਐਮਐਲਏ ਹੋਵੇ, ਜਿਹੜੀ ਮਰਜ਼ੀ ਦੀ ਸਰਕਾਰ ਹੋਵੇ, ਨਾ ਸਾਰਿਆਂ ਨੇ ਚਾਹਿਆ ਕਿ ਇਹਨਾਂ ਨੂੰ ਉਜਾੜੋ ਤੇ ਦੂਜੀ ਵਾਰ ਉਜੜੇ। 47 ਦੇ ਉਜੜੇ, ਦੁਬਾਰਾ ਉਜੜੇ। ਸੋ ਉਹਨਾਂ ਨੇ ਕੱਲ ਚੱਕਾ ਜਾਮ ਕੀਤਾ। ਕੱਲ ਫਿਰ ਬੜੀ ਤਕਲੀਫ ਹੋਈ। ਠੀਕ ਹੈ। ਕੱਲ ਉਹਨਾਂ ਨੇ ਰੇਲ ਵੀ ਰੋਕੀ, ਕੱਲ ਉਹਨਾਂ ਨੇ ਸੜਕ ਵੀ ਰੋਕੀ, ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਕਾਫਲਾ ਵੀ ਫਸਿਆ ਰਿਹਾ ਉਸ ਦੇ ਵਿੱਚ। ਠੀਕ ਹੈ ਜੀ ਜੀ, ਹੈ ਨਾ। ਮਤਲਬ ਦਿੱਲੀ ਨੂੰ ਜਾਣ ਵਾਲੀਆਂ, ਰਾਜਸਥਾਨ ਨੂੰ ਜਾਣ ਵਾਲੀਆਂ, ਜੰਮੂ ਕਸ਼ਮੀਰ ਨੂੰ ਜਾਣ ਵਾਲੀਆਂ, ਹਿਮਾਚਲ ਨੂੰ ਜਾਣ ਵਾਲੀਆਂ ਟ੍ਰੇਨਾਂ ਵੀ ਫਸੀਆਂ। ਅੱਛਾ। ਤੇ ਸੜਕ ਦੇ ਉੱਤੇ ਵੀ ਚਾਰੇ ਪਾਸੇ ਜਾਮ ਲੱਗਿਆ। ਕੱਲ ਉਹਨਾਂ ਨੇ ਜਲੰਧਰ ਫਗਵਾੜਾ ਹਾਈਵੇ ਵੀ ਜਾਮ ਕੀਤਾ ਤੇ ਰੇਲਵੇ ਵੀ ਜਾਮ ਕੀਤੀ। ਪਰ ਕੱਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਇਸ ਲਤੀਫਪੁਰੇ ਦੇ ਮਾਮਲੇ ਨੂੰ ਲੈ ਕੇ ਅਚੇਚੀ ਮੀਟਿੰਗ ਸੱਦੀ। ਠੀਕ ਹੈ। ਤੇ ਉਹਨਾਂ ਨੇ ਅਫਸਰਸ਼ਾਹੀ ਦੀ ਕਲਾਸ ਲਾਈ ਕੱਲ। ਕਲਾਸ ਇਸ ਲਈ ਨਹੀਂ ਲਾਈ ਕਿ ਤੁਸੀਂ ਮਕਾਨ ਕਿਉਂ ਢਾਤੇ, ਕਲਾਸ ਇਸ ਲਈ ਲਾਈ ਕਿ ਮਾਮਲਾ ਕਿਉਂ ਨਹੀਂ ਨਜਿੱਠਿਆ ਅਜੇ ਤੱਕ ਤੁਸੀਂ ਜੀ। ਅੱਛਾ। ਤੇ ਉਹਨਾਂ ਨੇ ਉਹਨਾਂ ਨੂੰ ਚਾਬੀ ਵੀ ਦੇਤੀ, ਨੁਕਤੇ ਵੀ ਸੁਝਾਤੇ ਕਿ ਹੁਣ ਛੇਤੀ ਫਾਰਮੂਲਾ ਇਹ ਲਾ ਕੇ ਮਾਮਲਾ ਨਿਬੇੜੋ ਜੀ। ਪ੍ਰਵੀਨ ਜੀ, ਇਹ ਧਰਨੇ ਤੋਂ ਨਹੀਂ ਡਰੇ। ਹਾਂਜੀ। ਕਿ ਧਰਨੇ ਤੋਂ ਡਰ ਕੇ ਮੁੱਖ ਮੰਤਰੀ ਸਾਹਿਬ ਨੇ ਅਫਸਰ ਬੁਲਾ ਲੈ ਕੇ ਮਾਮਲਾ ਨਿਬੇੜੋ ਵੀ। ਠੀਕ ਹੈ। ਉਹ ਚੌਧਰੀ ਸੰਤੋਖ ਸਿੰਘ ਜੀ ਦਾ ਜਿਹੜਾ ਦੇਹਾਂਤ ਹੋਇਆ ਨਾ, ਉਹਨੇ ਫਿਕਰ ਪੈਦਾ ਕੀਤਾ ਨਾ ਪਾਰਟੀਆਂ ਨੂੰ ਜੀ। ਕਿਉਂਕਿ ਜਦੋਂ ਦਾਹ ਸੰਸਕਾਰ ਹੋ ਰਿਹਾ ਸੀ ਚੌਧਰੀ ਸੰਤੋਖ ਜੀ ਦਾ, ਹਾਂਜੀ, ਤਦ ਉੱਥੇ ਲੋਕ ਪਰਿਵਾਰ ਨਾਲ ਦੁੱਖ ਵੰਡਾਉਣ ਆ ਰਹੇ ਸੀ ਤੇ ਕਾਂਗਰਸੀ ਘੁਸਰ ਮੁਸਰ ਕਰ ਰਹੇ ਸੀ ਕਿ ਟਿਕਟ ਕਿਹਨੂੰ ਜੀ। ਬਿਲਕੁਲ ਸਹੀ ਹੈ। ਇਹ ਹੈ ਸਾਡੀ ਰਾਜਨੀਤੀ। ਇਹ ਸਾਡੀ ਅਸੀਂ ਅਗਲੇ ਦਾ ਸਿਵਾ ਵੀ ਠੰਡਾ ਨਹੀਂ ਹੋਣ ਦੇ ਰਹੇ। ਅਸੀਂ ਉਹਨੇ ਦੇਖ ਰਹੇ ਕਿ ਹੁਣ ਅਗਲਾ ਕਿਹਦਾ। ਸਹੀ। ਤੇ ਆਹੀ ਚੀਜ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੱਲ ਮੀਟਿੰਗ ਚ ਲਿਆਈ ਕਿ ਲਤੀਫਪੁਰਾ ਨਿਬੇੜੋ। ਲਤੀਫਪੁਰਾ ਜਲੰਧਰ ਚ ਆਉਂਦਾ ਤੇ ਜਲੰਧਰ ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਚੋਣ ਹੋਣੀ ਹੈ ਤੇ ਉਹ ਜਿਮਨੀ ਚੋਣ 6 ਮਹੀਨਿਆਂ ਦੇ ਦਰਮਿਆਨ ਕਰਾਉਣੀ ਪੈਣੀ ਆ। ਹੋ ਸਕਦਾ ਵਿਸਾਖੀ ਦੇ ਨੇੜੇ ਹੋ ਜਾਵੇ, ਅਗਲੇ 2-3 ਮਹੀਨਿਆਂ ਚ ਹੋ ਜਾਵੇ ਜੀ ਜੀ। ਤੇ ਉਸ ਨੂੰ ਲੈ ਕੇ ਫਿਰ ਮੁੱਖ ਮੰਤਰੀ ਨਹੀਂ ਚਾਹੁੰਦੇ ਕਿ ਲਤੀਫਪੁਰੇ ਵਾਲੇ ਸਾਡੇ ਰੰਗ ਚ ਭੰਗ ਪਾਉਣ। ਤੇ ਇਹ ਇਸ ਲਈ ਉਹ ਚਾਹੁੰਦੇ ਨੇ ਕਿ ਮਾਮਲਾ ਛੇਤੀ ਨਿਬੇੜੋ। ਫਾਰਮੂਲਾ ਵੀ ਕੀ ਸੁਝਾਇਆ ਹੁਣ ਅਫਸਰਾਂ ਨੂੰ? ਕਹਿੰਦੇ ਉਹਨਾਂ ਨੂੰ ਫਲੈਟ ਠੀਕ ਕਰਾ ਕੇ ਦੇ ਦਿਓ ਜੇ ਉਹੀ ਦੇਣੇ ਨੇ। ਠੀਕ ਹੈ। ਜੇ ਨਵੇਂ ਦੇਣੇ ਆ ਨਵੇਂ ਦੇ ਦਿਓ ਜੀ, ਤੇ ਜੇ ਬਣਾ ਕੇ ਦੇਣੇ ਆ ਬਣਾ ਕੇ ਦੇ ਦਿਓ, ਨਾਲ 2-2 ਲੱਖ ਦਾ ਮੁਆਵਜ਼ਾ ਦੇ ਦਿਓ। ਜਵਾਕਾਂ ਲਈ ਕੋਈ ਪੜ੍ਹਾਈ ਦਾ ਪ੍ਰਬੰਧ ਕਰਨਾ, ਕੁਛ ਦਾ ਪ੍ਰਬੰਧ ਕਰਨਾ, ਉਹ ਕਰ ਦਿਓ। ਕਿਉਂਕਿ ਇਹਨਾਂ ਚੋਂ 30 ਪਰਿਵਾਰ ਤਾਂ ਬਿਲਕੁਲ ਬਹੁਤ ਗਰੀਬ ਪਰਿਵਾਰ ਨੇ ਜੀ। 5-6 ਪਰਿਵਾਰ ਨੇ ਜਿਹੜੇ ਠੀਕ ਠਾਕ ਰਸੂਖਦਾਰ ਬਣ ਗਏ ਜਾਂ ਚੰਗਾ ਮਿਹਨਤ ਟਕਾ ਕਰਨ ਲੱਗੇ।
ਪਰ ਸਵਾਲ ਇਹ ਹੈ ਕਿ ਹੁਣ ਇੰਨੇ ਦਿਨਾਂ ਤੋਂ ਵਿਚਾਰਿਆਂ ਦਾ ਘਰ ਵੀ ਗਿਆ ਤੇ ਰੁਜ਼ਗਾਰ ਵੀ ਗਿਆ, ਉਹ ਤਾਂ ਕੰਮ ਤੇ ਵੀ ਜਾਣ ਜੋਗੇ ਨੂੰ, ਤਾਂ ਇੱਟਾਂ ਦੀ ਪਹਿਰੇਦਾਰੀ ਕਰੀ ਜਾਂਦੇ ਨੇ। ਸਹੀ। ਸੋ ਇਸ ਲਈ ਜਿਹੜੇ 4-5 ਇਹਨਾਂ ਚੋਂ ਥੋੜੀ ਤਾਕਤ ਰੱਖਦੇ ਨੇ, ਥੋੜੀ ਹਿੰਮਤ ਰੱਖਦੇ ਨੇ, ਦਲੇਰੀ ਰੱਖਦੇ ਨੇ, ਹੁਣ ਸਰਕਾਰ ਦੀ ਨਜ਼ਰ ਉਹਨਾਂ ਤੇ ਹੈ ਕਿ ਪਹਿਲਾਂ ਤਾਂ ਇਹਨਾਂ ਨੂੰ ਚੱਕੋ ਜੀ, ਇਹਨਾਂ ਨੂੰ ਪਰੇ ਕਰ ਲਾਂਗੇ ਤਾਂ ਬਾਕੀਆਂ ਦੀ ਲੱਕ ਆਪੇ ਟੁੱਟ ਜਾਣਾ, ਫਿਰ ਉਹਨਾਂ ਨੂੰ ਆਪਾਂ ਭਰਮਾ ਲਾਂਗੇ ਕਿ ਤੁਸੀਂ ਆਹ ਫਲੈਟ ਲੈ ਲਓ ਤੇ 2-2 ਲੱਖ ਰੁਪਇਆ ਲੈ ਲਓ, ਚਲੋ ਖਾਲੀ ਕਰੋ ਜਗ੍ਹਾ। ਜੀ। ਸੋ ਇਸ ਲਈ ਇਸ ਤਰ੍ਹਾਂ ਹੁਣ ਮਾਨ ਸਰਕਾਰ ਇਹ ਮਾਮਲਾ ਛੇਤੀ ਨਿਬੇੜਨਾ ਚਾਹੁੰਦੀ ਹੈ ਤਾਂ ਕਿ ਲੋਕ ਸਭਾ ਦੀ ਜਿਮਨੀ ਚੋਣ ਤੋਂ ਪਹਿਲਾਂ ਅਸੀਂ ਮਤਲਬ ਕਿ ਆਪਣੀ ਉੱਥੇ ਖੇਡ ਸਜਾ ਸਕੀਏ, ਅਸੀਂ ਆਪਣੀ ਵਿਸਾਤ ਵਿਛਾ ਸਕੀਏ। ਇਹ ਸਾਰਾ ਕੁਝ ਇਸ ਲਈ ਕਾਹਲ ਹੈ, ਇਹ ਲੋਕਾਂ ਦੀ ਫਿਕਰਮੰਦੀ ਨਹੀਂ ਕਿ ਉਹ ਛੱਤ ਤੋਂ ਵਾਂਝੇ ਨੇ ਇੰਨੇ ਦਿਨਾਂ ਤੋਂ, ਉਹ ਭੁੰਜੇ ਸੌ ਰਹੇ ਨੇ, ਉਹ ਟੈਂਟਾਂ ਥੱਲੇ ਰਹਿ ਰਹੇ ਨੇ। ਉਹ ਤਾਂ ਧੰਨਵਾਦ ਖਾਲਸਾ ਏਡ ਦਾ ਜਿਨ੍ਹਾਂ ਨੇ ਟੈਂਟਾਂ ਦਾ ਪ੍ਰਬੰਧ ਕਰ ਦਿੱਤਾ, ਧੰਨਵਾਦ ਆਲੇ ਦੁਆਲੇ ਦੇ ਲੋਕਾਂ ਦਾ ਜਿਹੜੇ ਉੱਥੇ ਅਜੇ ਵੀ ਲੰਗਰ ਪਾਣੀ ਦਾ ਸਮਾਨ ਪਹੁੰਚਾ ਜਾਂਦੇ ਨੇ। ਉਹ ਬੀਬੀਆਂ ਜਿਨ੍ਹਾਂ ਦੇ ਮਕਾਨ ਢਏ ਨੇ, ਉਹ ਆਉਂਦਿਆਂ ਨੂੰ ਪਹਿਲਾਂ ਚਾਹ ਦਾ ਗਲਾਸ ਲੈ ਕੇ ਖੜਦੀਆਂ ਨੇ ਅਜੇ ਵੀ ਵਿਚਾਰੀਆਂ, ਉਹ ਅਜੇ ਵੀ ਉਹਨਾਂ ਨੇ ਤਵੀ ਚੜਾਈ ਆ, ਜਿਹਦੇ ਪ੍ਰਸ਼ਾਦਾ ਪੱਕਦੇ ਆ ਜੀ, ਛੱਕ ਕੇ ਜਾਇਓ ਜੀ। ਤੇ ਇੱਥੇ ਮਾਨ ਸਰਕਾਰ ਨੂੰ ਉਹ ਲੋਕਾਂ ਦੀ ਇਹ ਮਤਲਬ ਦਰਦ ਦਿਖਦਾ ਹੀ ਨਹੀਂਗਾ। ਤੇ ਹੁਣ ਕਾਲ ਆਪਣੀ ਚੋਣ ਜਿੱਤਣ ਲਈ ਆ, ਕਿਉਂਕਿ ਇਹਨਾਂ ਨੂੰ ਪਤਾ ਕਿ ਸਾਡੀ ਪ੍ਰੀਖਿਆ ਦੀ ਘੜੀ ਆ। ਹਾਲ ਹੀ ਚ ਸੰਗਰੂਰ ਹਾਰ ਕੇ ਹਟਿਆ, ਜੇ ਇੱਥੇ ਵੀ ਹਾਰ ਗਈ, ਇੱਕੋ ਸਰਕਾਰ ਦੇ ਅੰਦਰ 2 ਜਿਮਨੀ ਚੋਣਾਂ 10 ਮਹੀਨਿਆਂ ਦੇ 12 ਮਹੀਨੇ ਦੇ ਅੰਦਰ ਅੰਦਰ ਹਾਰਨਾ, ਇਹ ਨਮੋਸ਼ੀ ਹੋਏਗੀ ਤਾਂ ਹੋਰ ਕੀ ਹੋਏਗੀ। ਔਰ ਜਿੱਤ ਦੀ ਉਮੀਦ ਆਮ ਆਦਮੀ ਪਾਰਟੀ ਨੂੰ ਬਹੁਤ ਘੱਟ ਹੈ ਇੱਥੇ। ਜੀ। ਗੱਲ ਇਹ ਹੈ ਸ਼ਰਮਾ ਜੀ, ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋ ਨਾ, ਚੀਜ਼ਾਂ ਤੁਹਾਨੂੰ ਬੜੀਆਂ ਸਰਲ ਲੱਗਦੀਆਂ। ਜਿਵੇਂ ਕਬੱਡੀ ਦਾ ਮੈਚ ਹੋ ਰਿਹਾ ਹੁੰਦਾ ਨਾ, ਤੇ ਜਿਹੜਾ ਗਰਾਊਂਡ ਦੇ ਵਿੱਚ ਰੇਡਾਂ ਪਾ ਰਿਹਾ ਹੁੰਦਾ, ਤੇ ਬਾਹਰ ਬੈਠੇ ਬੰਦੇ ਦਾ ਉਦੋਂ ਜ਼ਿਆਦਾ ਜ਼ੋਰ ਲੱਗ ਰਿਹਾ ਹੁੰਦਾ ਰੇਡ ਪਾਉਣ ਵਾਲੇ ਤੋਂ ਵੀ। ਉਹਨੂੰ ਐ ਲੱਗਦਾ ਯਾਰ ਜੱਫਾ ਲੱਗਦਾ ਕਿਉਂ ਨਹੀਂ, ਜੇ ਮੈਂ ਹੋਵਾਂ ਤਾਂ ਮੈਂ ਲਾ ਦਿੰਦਾ, ਮੈਂ ਐ ਕਰ ਲਵਾਂ, ਮੈਂ ਕਰ ਲੂੰਗਾ। ਠੀਕ ਹੈ, ਮੰਨਦੇ ਆ ਸਿਸਟਮ ਦੇ ਵਿੱਚ ਭ੍ਰਿਸ਼ਟਾਚਾਰੀ ਨੇ ਹੱਥ ਚੱਕੀ ਹੋਈ ਸੀ, ਮੰਨਦੇ ਆ ਕਿ ਬੇਰੁਜ਼ਗਾਰੀ ਨੇ ਹੱਥ ਚੱਕੀ ਹੋਈ ਸੀ, ਮੰਨਦੇ ਆ ਕਿ ਹੁਣ ਤੱਕ ਜੋ ਰਵਾਇਤੀ ਧਿਰਾਂ ਨੇ ਜੋ ਲੋਕਾਂ ਨਾਲ ਕੀਤਾ, ਲੋਕਾਂ ਦਾ ਸ਼ੋਸ਼ਣ ਨਹੀਂ ਕੀਤਾ, ਲੋਕਾਂ ਦਾ ਹੋਰ ਕੱਖ ਵੀ ਨਹੀਂ ਕੀਤਾ। ਇਹ ਮੰਨਦੇ ਆ, ਗੱਲਾਂ ਮੰਨਣੀਆਂ ਪੈਣਗੀਆਂ ਤੁਹਾਨੂੰ, ਕਿਉਂਕਿ ਐਜ਼ ਏ ਐਨਾਲਿਸਟ ਤੁਹਾਡੀਆਂ ਜਦੋਂ ਗੱਲਾਂ ਸੁਣੀਦੀਆਂ ਤੇ ਬਹੁਤ ਚੀਜ਼ਾਂ ਗੱਲਾਂ ਚੋਂ ਪਤਾ ਲੱਗਦੀਆਂ। ਪਰ ਤੁਸੀਂ ਪਰਫਾਰਮ ਕਰੋਗੇ, ਇੱਕ ਵੱਡੀ ਗੱਲ ਹੈ। ਨੁਕਸ ਦਿਸ ਰਹੇ ਨੇ ਸਾਰਿਆਂ ਨੂੰ, ਬਿਲਕੁਲ ਪ੍ਰੋਬਲਮ ਦਿਖ ਰਹੀ ਹੈ, ਪਰ ਹੁਣ ਤੁਸੀਂ ਹੱਲ ਕਰਨ ਦੀ ਸਮਰੱਥਾ ਚੋਂ ਹੱਲ ਕਰੋ। ਪ੍ਰੋਬਲਮ ਦੂਰ ਕਿਹਨੇ ਕਰਨੀ ਹੈ? ਕੰਸਟਰਕਟਿਵ ਰੋਡ ਮੈਪ ਨੇ ਪ੍ਰੋਬਲਮ ਦੂਰ ਕਰਨੀ ਹੈ। ਬਿਲਕੁਲ। ਧਰਨਿਆਂ 'ਚ ਜਾ ਕੇ ਬਹਿਣਾ ਬਹੁਤ ਸੌਖਾ ਹੈ, ਧਰਨੇ ਦੀ ਸਟੇਜ ਤੇ ਧਰਨਾ ਸਪੀਚ ਦੇਣੀ ਬਹੁਤ ਸੌਖੀ ਸ਼ਰਮ, ਬਹੁਤ ਸੌਖੀ ਹੈ। ਪਰ ਜਦੋਂ ਆਪ ਦਾ ਰਾਜ ਹੋਵੇ ਨਾ, ਧਰਨਾ ਲੱਗੇ, ਬੰਦਾ ਕਿਵੇਂ ਸਜਦਾ ਉਦੋਂ ਪਤਾ ਲੱਗਦਾ, ਫਿਰ ਪਤਾ ਲੱਗਦਾ ਜੀ। ਚਲੋ ਖੈਰ, ਪੰਜਾਬ ਸਰਕਾਰ ਨੂੰ ਲੋਕਾਂ ਨੇ ਬਹੁਮਤ ਬਹੁਤ ਵੱਡਾ ਦਿੱਤਾ। ਲੋਕ ਫਤਵੇ ਦਾ ਤੁਹਾਨੂੰ ਸਤਿਕਾਰ ਕਰਨਾ ਚਾਹੀਦਾ, ਅਸੀਂ ਵੀ ਕਰਦੇ ਹਾਂ ਕਿ ਭਾਈ ਏਡਾ ਵੱਡਾ ਭਰੋਸਾ ਪ੍ਰਗਟਾਇਆ, ਪਰ ਉਮੀਦਾਂ ਤੇ ਖਰੇ ਉਤਰਨਾ ਹੁਣ ਇਹਨਾਂ ਦਾ ਕੰਮ ਆ, ਉਹ ਸਾਡਾ ਕੰਮ ਨਹੀਂ ਹੈ। ਅਗਲੀ ਖਬਰ ਦੀ ਗੱਲ ਕਰੀਏ, ਜਿਹੜੀ ਤੁਸੀਂ ਹੁਣੇ ਚਰਚਾ ਕਾਂਗਰਸੀਆਂ ਦੇ ਸੰਦਰਭ ਤੋਂ ਛੇੜੀ ਹੈ ਕਿ ਕਾਂਗਰਸੀ ਉੱਥੇ ਘੁਸਰ ਮੁਸਰ ਕਰ ਰਹੇ ਸੀਗੇ, ਤੇ ਉਸੇ ਦੀ ਗੱਲ ਕਰ ਲੈਂਦੇ ਹਾਂ ਵੀ ਜਿਹੜੀ ਜਲੰਧਰ ਜ਼ਿਮਨੀ ਚੋਣ ਹੈ ਸ਼ਰਮਾ ਜੀ, ਇਹਨਾਂ ਦੇ ਨਤੀਜਿਆਂ ਤੋਂ ਪਹਿਲਾਂ ਹੁਣ ਦੱਸਦੇ ਆ ਵੀ ਇੱਕ ਵਕਤ ਅਕਾਲੀ ਦਲ ਨੂੰ ਵੀ ਖੜਾ ਹੋ ਗਿਆ। ਮਾਇਆਵਤੀ ਦੇ ਬਿਆਨ ਨੂੰ ਬਹੁਤ ਪੱਖਾਂ ਤੋਂ, ਬਹੁਤ ਪਹਿਲੂਆਂ ਤੋਂ ਡੀਕੋਡ ਕੀਤਾ ਜਾ ਰਿਹਾ ਹੈ, ਤੇ ਸਵਾਲ ਇੱਕ ਇਹ ਵੀ ਉੱਠ ਖੜਾ ਹੈ ਇਸੇ ਡੀਕੋਡਿੰਗ ਦੇ ਵਿੱਚੋਂ ਕਿ ਕੀ ਹੁਣ ਮਾਇਆਵਤੀ ਅਕਾਲੀਆਂ ਤੋਂ ਸੀਟ ਖੋਲੇਗੀ? ਬਿਲਕੁਲ ਪ੍ਰਵੀਨ ਜੀ, ਤੁਸੀਂ ਦੁਰਸਤ ਫਰਮਾਇਆ ਕਿ ਜਿਮਨੀ ਚੋਣ ਤਾਂ ਤੈਅ ਹੈ, ਤੇ ਜਿਮਨੀ ਚੋਣ ਦੇ ਤਹਿ ਦੇ ਹਵਾਲੇ ਨਾਲ ਸਾਰੀਆਂ ਪਾਰਟੀਆਂ ਆਪੋ ਆਪਣੇ ਕਮਰ ਕੱਸੇ ਵੀ ਹੁਣ ਤੋਂ ਕਰਨ ਲੱਗੀਆਂ ਨੇ, ਕਿਉਂਕਿ ਇਹ ਦਲਿਤ ਵੋਟ ਬੈਂਕ ਬਹੁਤ ਹੈ ਇੱਥੇ ਜੀ। ਔਰ ਪੂਰੇ ਪੰਜਾਬ ਦੇ ਦਲਿਤ ਵੋਟ ਬੈਂਕ ਨੂੰ ਸਭ ਤੋਂ ਵੱਧ ਜੇਕਰ ਦੇਖਿਆ ਜਾਂਦਾ ਤਾਂ ਇਸ ਖੇਤਰ 'ਚ ਮੰਨਿਆ ਜਾਂਦਾ। ਔਰ ਖਾਸ ਗੱਲ ਇਹ ਹੈ ਕਿ ਇਸ ਮੈਂਬਰ ਪਾਰਲੀਮੈਂਟ ਦੇ ਹਲਕੇ ਦੇ ਵਿੱਚ 4 ਹਲਕੇ ਰਿਜ਼ਰਵ ਹਲਕੇ ਆਉਂਦੇ ਨੇ। ਜੀ। ਸੋ ਇਸ ਲਈ ਇੱਥੇ ਹੁਣ ਜਿੱਥੇ ਆਮ ਆਦਮੀ ਪਾਰਟੀ ਚੋਣ ਲੜੂਗੀ, ਜਿੱਥੇ ਕਾਂਗਰਸ ਆਪਣਾ ਉਮੀਦਵਾਰ ਦੇਗੀ, ਉੱਥੇ ਹੀ ਸਭ ਤੋਂ ਵੱਡਾ ਸਵਾਲ ਖੜਾ ਹੈ ਅਕਾਲੀ ਤੇ ਬਸਪਾ ਗੱਠਜੋੜ ਦਾ। ਠੀਕ ਹੈ। ਕਦੇ ਤਾਂ ਅਕਾਲੀ ਦਲ ਨੂੰ ਲੱਗਦਾ ਕਿ ਇਹ ਸੀਟ ਸਾਨੂੰ ਮਿਲ ਜਾਣੀ ਚਾਹੀਦੀ ਹੈ ਤੇ ਬੀਜੇਪੀ ਸਾਡੇ ਨਾਲ ਆ ਜਾਵੇ, ਕਿਉਂਕਿ ਬੀਜੇਪੀ ਦਾ ਜਲੰਧਰ 'ਚ ਠੀਕ ਠਾਕ ਰਸੂਖ ਹੈਗਾ। ਠੀਕ ਹੈ। ਉਹਨਾਂ ਨੂੰ ਲੱਗਦਾ ਕਿ ਸਾਡੀ ਵਾਪਸੀ ਦਾ ਰਾਹ ਖੁੱਲ ਸਕਦਾ ਜੇਕਰ ਅਸੀਂ ਇਹ ਗੱਲ ਸਮਝਾਉਣ 'ਚ ਬੀਜੇਪੀ ਨੂੰ ਕਾਮਯਾਬ ਹੋ ਜਾਈਏ ਕਿ ਆਪਾਂ ਇਕੱਠੇ ਲੜੀਏ ਤਾਂ ਆਪਾਂ ਜਿੱਤ ਸਕਦੇ ਹਾਂ ਜੀ। ਤੇ ਦੂਸਰੇ ਪਾਸੇ ਉਧਰ ਮਾਇਆਵਤੀ ਦਾ ਬਿਆਨ ਹੁੰਦਾ ਕਿ 2024 'ਚ ਅਸੀਂ ਇਕੱਲਿਆਂ ਲੜਾਂਗੇ, ਹੁਣ ਸੂਬਿਆਂ 'ਚ ਇਕੱਲਿਆਂ ਲੜਾਂਗੇ, ਸਾਡੀ ਵੋਟ ਬੈਂਕ ਨੂੰ ਖੋਰਾ ਲੱਗਦਾ, ਅਸੀਂ ਨਹੀਂ ਗੱਠਜੋੜ ਨਾਲ ਜਾਣਾ। ਪਰ ਪੰਜਾਬ 'ਚ ਠੀਕ ਰਿਹਾ, ਥੋੜਾ ਬਹੁਤ ਸਾਡਾ ਵੋਟ ਬੈਂਕ ਇੱਕ ਦੂਸਰੇ ਨੂੰ ਪਿਆ, ਪਰ ਬਾਕੀ ਥਾਵਾਂ ਤੇ ਨਹੀਂ ਹੁੰਦਾ। ਇਸ ਹਵਾਲੇ ਨਾਲ ਹੁਣ ਅਕਾਲੀ ਦਮ ਭਰੀ ਜਾਂਦੇ ਨੇ ਕਿ ਨਹੀਂ ਜੀ, ਸਾਡਾ ਗੱਠਜੋੜ ਨਹੀਂ ਟੁੱਟਿਆ, ਮਾਇਆਵਤੀ ਨੇ ਸਾਡੇ ਬਾਰੇ ਨਹੀਂ ਕਿਹਾ। ਤੇ ਸਵਾਲ ਇਹ ਹੈ ਕਿ ਜੇ ਗੱਠਜੋੜ ਟੁੱਟ ਜਾਂਦਾ ਫਿਰ ਕੀ ਅਕਾਲੀ ਅੱਡ ਲੜਨਗੇ, ਮਾਇਆਵਤੀ ਅੱਡ ਲੜੂਗੀ, ਬੀਜੇਪੀ ਅੱਡ ਲੜੂਗੀ ਜੀ, ਜੇਕਰ ਕਿਸੇ ਦਾ ਦੁਬਾਰਾ ਨਵਾਂ ਗੱਠਜੋੜ ਨਹੀਂ ਹੁੰਦਾ। ਜੇਕਰ ਇਹ ਗੱਠਜੋੜ ਕਾਇਮ ਰਹਿੰਦਾ ਜੀ, ਅਕਾਲੀ ਦਲ ਦਾ ਔਰ ਬਸਪਾ ਦਾ, ਫਿਰ ਕੀ ਸੀਟ ਅਕਾਲੀ ਦਲ ਲੜੇਗਾ ਕਿ ਬਸਪਾ ਲੜੇਗਾ? ਅਕਾਲੀ ਦਲ ਨੂੰ ਇੱਥੇ ਹੀ ਫਿਕਰ ਪਿਆ ਹੁਣ ਜੀ। ਅਕਾਲੀ ਦਲ ਨੂੰ ਲੱਗਦਾ ਕਿ ਜੇ ਗੱਠਜੋੜ ਕਾਇਮ ਵੀ ਰਹਿਣ ਦਾ ਅਸੀਂ ਰੋਣਾ ਤਾਂ ਰੋ ਰਹੇ ਹਾਂ,
ਤੇ ਕਾਇਮ ਰੱਖ ਕੇ ਵੀ ਸਾਨੂੰ ਇਹ ਨੁਕਸਾਨ ਹੋ ਜਾਣਾ ਕਿ ਇਹ ਸੀਟ ਸਾਡੇ ਹੱਥ ਨਹੀਂ ਆਉਣੀ। ਉਹ ਕਹਿੰਦੇ ਮਾਇਆਵਤੀ ਨੇ ਦਾਅਵਾ ਕਰਨਾ ਕਿ ਭਾਈ ਦਲਿਤ ਵੋਟ ਇੱਥੇ ਵੱਧ ਹੈ, SC BC ਵੋਟ ਇੱਥੇ ਵੱਧ ਹੈ, ਤੇ ਉਸ ਨਾਤੇ ਸਾਡੀ ਪਾਰਟੀ ਦਾ ਹੱਕ ਬਣਦਾ, ਇੱਥੋਂ ਸਾਡਾ ਉਮੀਦਵਾਰ ਹੋਣਾ ਚਾਹੀਦਾ, ਤੇ 4 ਸਾਡੇ ਰਾਖਵੇਂ ਹਲਕੇ ਨੇ, ਇਸ ਲਈ ਚੋਣ ਤਾਂ ਅਸੀਂ ਲੜਾਂਗੇ। ਤਾਂ ਹੁਣ ਅਕਾਲੀ ਦਲ ਨੂੰ ਇਹ ਲੱਗਦਾ ਕਿ ਨਤੀਜਿਆਂ 'ਚ ਤਾਂ ਚਾਹੇ ਜਿੱਤੀਏ ਚਾਹੇ ਹਾਰੀਏ, ਉਹ ਤੋਂ ਪਹਿਲਾਂ ਹੀ ਸੀਟ ਗਵਾ ਲੈਣੀ, ਅਸੀਂ ਮਾਇਆਵਤੀ ਨੇ ਸਾਤੋਂ ਸੀਟ ਖੋਹ ਲੈਣੀ ਹੈ। ਸੋ ਦੋਏ ਪਾਸੇ ਉਹਨਾਂ ਨੂੰ ਡਰ ਲੱਗ ਰਿਹਾ। ਬੇਸ਼ੱਕ ਉਹਨਾਂ ਨੂੰ ਪਤਾ ਕਿ ਅਸੀਂ ਮੁਕਾਬਲੇ 'ਚ ਇੱਥੇ ਕਿਵੇਂ ਆਵਾਂਗੇ ਕਿਵੇਂ ਨਹੀਂ, ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ ਅਸਲੀ ਪ੍ਰੀਖਿਆ ਦੀ ਕੜੀ ਸੱਤਾਧਾਰੀ ਧਿਰ ਦੀ ਹੁੰਦੀ ਹੈ। ਜੇਕਰ ਜਿਹੜੀ ਧਿਰ ਦੀ ਸਰਕਾਰ ਹੁੰਦੀ ਹੈ, ਉਹਦੀ ਸਰਕਾਰ ਦੇ ਸਮੇਂ ਜੇਕਰ ਜਿਮਨੀ ਚੋਣ ਆਵੇ ਔਰ ਉਹ ਹਾਰ ਜਾਵੇ, ਬਿਲਕੁਲ ਉਹਨਾਂ ਲਈ ਅਧੂਰੀ ਹੈ, ਕਿਉਂਕਿ ਪਹਿਲਾਂ ਸੰਗਰੂਰ ਵਾਲਾ ਆਪਾਂ ਦੇਖ ਚੁੱਕੇ ਹਾਂ। ਤੇ ਇਸ ਮੌਕੇ ਕਾਂਗਰਸ ਦੇ ਅੰਦਰ ਤਾਂ ਇਹੋ ਜੱਦੋ-ਜਹਿਦ ਹੈ ਕਿ ਉਹਦੀ ਪਤਨੀ ਨੂੰ, ਕਿਉਂਕਿ ਬੇਟਾ ਪਹਿਲਾਂ MLA ਹੈਗਾ, ਤੇ ਹੁਣ ਇਹਦਾ ਮਤਲਬ ਪਤਨੀ ਨੂੰ ਵੋਟ ਟਿਕਟ ਦਿੱਤੀ ਜਾਵੇ ਤਾਂ ਕਿ ਸਿਮਤੀ ਵੋਟ ਹਾਸਲ ਹੋ ਜਾਵੇ। ਪਰ ਉਹ ਤੋਂ ਬਿਨਾਂ ਕਈ ਦਾਅਵੇਦਾਰ ਹੋਰ ਵੀ ਹੈਗੇ ਨੇ ਜਿਹੜੇ ਕਹਿੰਦੇ ਨੇ ਨਹੀਂ ਹੁਣ ਇਸ ਪਰਿਵਾਰ ਚੋਂ ਬਾਹਰ ਕੱਢੋ ਜਿਹਨੂੰ ਤਾਂ MLA ਮਿਲਿਆ ਹੋਇਆ। ਠੀਕ ਆ, ਅੱਛਾ। ਉਹ ਦਾਅਵੇਦਾਰ ਵੀ ਇਸ ਯਾਤਰਾ ਦੇ ਨਾਲ ਆਪਣੀ ਟਿਕਟ ਪੱਕੀ ਕਰਨ ਲਈ ਤੁਰ ਰਹੇ ਨੇ, ਰਾਹੁਲ ਗਾਂਧੀ ਦੀਆਂ ਮਿਹਨਤਾਂ ਕਰ ਰਹੇ ਨੇ ਜੀ। ਸੋ ਉਹ ਵੀ ਸਾਰਾ ਕੁਝ ਦੇਖਣਾ ਹੋਏਗਾ। ਪਰ ਫਿਲਹਾਲ ਫਿਰ ਵੀ ਲੋਕਾਂ ਨੂੰ ਲੱਗਦਾ ਕਿ ਜੇਕਰ ਚੌਧਰੀ ਸੰਤੋਖ ਦੇ ਪਰਿਵਾਰ ਚੋਂ ਕਿਸੇ ਨੂੰ ਟਿਕਟ ਮਿਲੀ ਤਾਂ ਸਿਮਤੀ ਵੋਟ ਤਾਂ ਮਿਲੇਗੀ, ਤੇ ਉਹਨਾਂ ਦੇ ਪੁਰਾਣੇ ਕੀਤੇ ਹੋਏ ਕੰਮਾਂ ਦੇ ਹਵਾਲੇ ਨਾਲ ਵੀ ਉਹਨਾਂ ਨੂੰ ਵੋਟ ਪਏਗੀ। ਉਹ ਜਿਹੇ ਸਾਊ ਸੁਭਾਅ ਦੇ ਸੀ, ਲੋਕਾਂ 'ਚ ਵਿਚਰਦੇ ਸੀ, ਲੋਕਾਂ ਨਾਲ ਤਾਲਮੇਲ ਸੀ, ਉਸ ਹਵਾਲੇ ਨਾਲ ਵੀ ਅਜਿਹੇ ਮੌਕੇ ਹੁੰਦਾ ਕਿ ਨਹੀਂ, ਇੱਕ ਵਾਰ ਜ਼ਰੂਰ ਦਓ ਵੀ। ਏਦਾਂ ਵੀ ਆਪਣੇ ਲੋਕ ਇਹ ਮਨ ਦੇ ਤੌਰ ਤੇ ਮੰਨਦੇ ਨੇ ਕਿ ਇਹ ਵੀ ਸ਼ਰਧਾਂਜਲੀ ਦਾ ਤਰੀਕਾ ਹੈ। ਸੋ ਇਸ ਲਈ ਬੇਸ਼ੱਕ ਕਾਂਗਰਸ ਇਸ ਭੁਲੇਖੇ 'ਚ ਵੀ ਕਿ ਇਸ ਚੱਕਰ 'ਚ ਸਾਡੀ ਸੀਟ ਤਾਂ ਪੱਕੀ ਹੋ ਹੈ, ਪਰ ਜਦੋਂ ਮੈਦਾਨ 'ਚ ਨਿੱਤਰਦੇ ਨੇ ਖਿਲਾੜੀ ਪਤਾ ਫੇਰੇ ਲੱਗਦਾ। ਇਸ ਲਈ ਕਾਂਗਰਸ ਵੀ ਭੁਲੇਖੇ 'ਚ ਨਾ ਰਹੇ। ਪਰ ਹਾਂ, ਅਕਾਲੀ ਦਲ ਨੂੰ ਇਹ ਮਤਲਬ ਕਿ ਇਹ ਜਿਮਨੀ ਚੋਣ ਲੜਨਾ ਇੱਕ ਨਵੀਂ ਪ੍ਰੀਖਿਆ ਦੀ ਘੜੀ ਚੋਂ ਲੰਘਣ ਵਰਗਾ ਹੋਊਗਾ ਕਿ ਕੀ ਉਹਨਾਂ ਨੂੰ ਟਿਕਟ ਮਿਲਦੀ ਹੈ, ਕੀ ਉਹਨਾਂ ਦੇ ਕੋਟੇ 'ਚ ਆਉਂਦੀ ਹੈ ਟਿਕਟ, ਜਾਂ ਇਹ ਮਾਇਆਵਤੀ ਨੂੰ ਤਾਂ ਖੋਹ ਕੇ ਲੈ ਜਾਂਦੀ ਹੈ। ਸੋ ਇਹ ਦੇਖਣ ਵਾਲੀ ਗੱਲ ਹੋਏਗੀ। ਜੀ ਬਿਲਕੁਲ। ਸ਼ਰਮਾ ਜੀ, ਜਾਂਦੇ ਗੱਲ ਕਰੀਏ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ, ਕਿਉਂਕਿ ਚੰਡੀਗੜ੍ਹ ਦੇ ਨੂੰ ਲੈ ਕੇ ਕੇਂਦਰ ਜੋ ਮਰਜ਼ੀ ਕਵੇ, ਪਰ ਅਸੀਂ ਉਹਨੂੰ ਪੰਜਾਬ ਦੀ ਰਾਜਧਾਨੀ ਕਹਿਣੋਂ ਨਹੀਂ ਹਟਣਾ। ਸਾਡਾ ਤਾਂ ਪੰਜਾਬ ਹੀ ਹੈ ਉੱਥੇ, ਅਸੀਂ ਉਹਨੂੰ ਪੰਜਾਬ ਦੀ ਰਾਜਧਾਨੀ ਕਹਾਂਗੇ। ਚੰਡੀਗੜ੍ਹ ਦੇ ਵਿੱਚ ਹੋਣੀ ਸ਼ਰਮਾ ਜੀ ਮੇਅਰ ਦੀ ਚੋਣ। ਬੰਦੇ ਉੱਥੇ ਜਿਹੜੇ ਜਿੱਤੇ ਵੇ ਆ ਉਹ 14 ਹੀ, ਆਮ ਆਦਮੀ ਪਾਰਟੀ ਦੇ ਵੀ 14, ਜਿਵੇਂ ਤੁਸੀਂ ਦੱਸ ਰਹੇ ਸੀ, ਆਪਾਂ ਆਫ ਦੀ ਰਿਕਾਰਡ ਵੀ ਗੱਲ ਕਰ ਰਹੇ ਸੀਗੇ, ਭਾਜਪਾ ਦੇ ਵੀ 14, ਕਾਂਗਰਸ ਦੇ 6 ਹੈ। ਕਾਂਗਰਸ ਦੇ 6 ਪਾਸੇ ਆ, ਉਹ ਕਹਿੰਦੇ ਅਸੀਂ ਤਮਾਸ਼ਾ ਹੀ ਵੇਖਾਂਗੇ, ਫਿਲਹਾਲ ਦੀ ਘੜੀ ਅਸੀਂ ਇਸ ਤਮਾਸ਼ੇ ਦੇ ਵਿੱਚ ਨਹੀਂ ਹੋ ਵੜਨਾ। ਕੀ ਕਹਿੰਦੀ ਹੈ ਚੰਡੀਗੜ੍ਹ ਦੀ ਪੋਲਿਟਿਕਸ? ਕੀ ਭਾਜਪਾ ਉੱਥੋਂ ਮੋਰਚਾ ਮਾਰ ਜੂਗੀ? ਕਿਉਂਕਿ ਸਿਆਸੀ ਗੁਣਾ ਗਣਿਤ ਦੇ ਵਿੱਚ ਭਾਜਪਾ ਦਾ ਕੋਈ ਸਾਨੀ ਨਹੀਂ ਹੈ। ਇਹ ਗੱਲ ਮੈਂ ਤਾਂ ਨਹੀਂ ਕਹਿ ਰਿਹਾ ਕਿ ਮੈਂ ਕੋਈ ਭਾਜਪਾ ਦਾ ਮਰੀਦ ਹਾਂ, ਪਰ ਜਿਨ੍ਹਾਂ ਨੇ ਬਣੀਆਂ ਬਣਾਈਆਂ ਸਰਕਾਰਾਂ ਸਿੱਟ ਲਈਆਂ, ਜਿਨ੍ਹਾਂ ਨੇ ਮੁੱਖ ਮੰਤਰੀ ਬਦਲਤੇ, ਉਹਨਾਂ ਲਈ MC ਦੀ ਚੋਣ ਕਿੱਡੀ ਕੁ ਵੱਡੀ ਹੈ ਜੀ। ਪ੍ਰਵੀਨ ਜੀ, ਪਿਛਲੀ ਵਾਰ ਵੀ ਜਿਵੇਂ BJP ਬਾਜੀ ਮਾਰ ਗਈ ਸੀ, ਹਰ ਸਾਲ ਬਾਅਦ ਮੇਅਰ ਦੀ ਚੋਣ ਹੁੰਦੀ ਹੈ, ਡਿਪਟੀ ਮੇਅਰ ਦੀ, ਤੇ ਉਹ ਸਾਰੀਆਂ ਚੋਣ ਹੁੰਦੀ ਹੈ, ਹਰ ਮਤਲਬ 1 ਸਾਲ ਬਾਅਦ ਹੁੰਦੀ ਹੈ। ਸੋ ਉਸ ਹਵਾਲੇ ਨਾਲ ਇਸ ਵਾਰ ਵੀ ਫਿਰ ਆਮ ਆਦਮੀ ਪਾਰਟੀ ਨੂੰ ਇਸ ਵਾਰ ਉਮੀਦ ਸੀ ਕਿ ਨਹੀਂ, ਐਕਤੀ ਸਾਡੀ ਖੇਡ ਬਣ ਸਕਦੀ ਹੈ। ਇਸ ਲਈ ਇਹਨਾਂ ਨੇ ਬੜਾ ਜ਼ੋਰ ਮਾਰਿਆ ਕਿ ਕਾਂਗਰਸ ਸਾਡਾ ਸਾਥ ਦੇ ਦੇਵੇ। ਠੀਕ ਹੈ, ਕਾਂਗਰਸ ਲਈ ਡਿਪਟੀ ਮੇਅਰ ਤੱਕ ਦਾ ਉਹਦਾ ਛੱਡਣ ਲਈ ਤਿਆਰ ਸੀ ਜੀ। ਪਰ ਕਾਂਗਰਸ ਨੇ ਕਿਹਾ ਕਿ ਨਹੀਂ, ਪੰਜਾਬ 'ਚ ਜਾਂ ਦਿੱਲੀ ਦੇ ਹਵਾਲੇ ਨਾਲ ਹੁਣ ਅਸੀਂ ਤੁਹਾਡੇ ਨਾਲ ਨਹੀਂ ਜਾਵਾਂਗੇ, ਸਾਨੂੰ ਨੁਕਸਾਨ ਹੋ ਸਕਦਾ, ਤੇ BJP ਨਾਲ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸੋ ਇਸ ਲਈ ਕਾਂਗਰਸ ਨੇ ਬਾਹਰੋਂ ਬੈਠ ਕੇ ਤਮਾਸ਼ਾ ਦੇਖਣਾ ਹੀ ਤੈਅ ਮੰਨਿਆ, ਕਿਉਂਕਿ ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਜੇਕਰ ਅਸੀਂ ਵੋਟ ਪਾਉਣ ਵੀ ਜਾਂਦੇ ਹਾਂ ਤੇ ਅਸੀਂ ਜਿਹਦੇ ਨਾਲ ਤੈਅ ਹੁੰਦਾ ਸਾਡਾ, ਅਸੀਂ ਉਹਨੂੰ ਪਾ ਵੀ ਦਿੰਦੇ ਹਾਂ, ਤਾਂ ਵੀ ਹੋਰ ਪਾਸਿਓਂ ਕ੍ਰਾਸ ਵੋਟਿੰਗ ਹੋ ਗਈ ਤਾਂ ਬਦਨਾਮ ਅਸੀਂ ਹੋ ਜਾਵਾਂਗੇ। ਸਹੀ ਹੈ, ਬਿਲਕੁਲ। ਕਿਉਂਕਿ ਇੱਥੇ ਕੋਈ ਉਹ ਤਾਂ ਪਾਰਟੀ ਨਿਯਮ ਤਾਂ ਲੱਗਦਾ ਨਹੀਂ ਕਿ ਤੁਹਾਡੀ ਸੀਟ ਖਾਰਜ ਹੋ ਜਾਣੀ ਹੈ, ਤੁਹਾਡੀ ਮੈਂਬਰੀ ਖਾਰਜ ਹੋ ਜਾਣੀ ਹੈ ਜੀ। ਪਰ ਤੁਸੀਂ ਹਾਲ ਦੇਖੋ ਕਿ ਸਾਡੇ ਚੁਣੇ ਨੁਮਾਇੰਦਿਆਂ ਦਾ, ਆਪਾਂ MLA ਦਾ ਨਵਾਂ ਢੰਗ ਦੇਖ ਰਹੇ ਹਾਂ ਕਿ MLA ਨੂੰ ਗੱਡੀਆਂ 'ਚ ਭਰ ਕੇ ਲਿਜਾਇਆ ਜਾਂਦਾ ਹੈ। ਉਹੀ ਹਾਲ ਇੱਥੇ MCਆਂ ਦਾ। ਮਤਲਬ ਤੁਹਾਨੂੰ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੇ ਭਰੋਸਾ ਨਹੀਂ। ਮੈਨੂੰ ਤਾਂ ਲੱਗਦਾ ਕੋਈ ਦਮ ਵਾਲਾ ਮੈਂਬਰ ਹੋਵੇ, ਚਾਹੇ ਉਹ MC ਹੋਵੇ, ਚਾਹੇ ਉਹ MLA ਹੋਵੇ, ਉਹ ਆਪਣੀ ਪਾਰਟੀ ਤੇ ਮਾਣਹਾਨੀ ਦਾ ਕੇਸ ਕਰੇ ਕਿ ਤੁਸੀਂ ਮੇਰਾ ਅਪਮਾਨ ਕਿਵੇਂ ਕਰ ਰਹੇ ਹੋ, ਵੀ ਮੇਰੇ ਤੇ ਭਰੋਸਾ ਰੱਖੋ, ਮੈਂ ਵੋਟ ਹੈ, ਮੈਂ ਪਾਰਟੀ ਨੂੰ ਪਾਊਂਗਾ। ਬਿਲਕੁਲ। ਪਰ ਤੁਸੀਂ ਮੈਨੂੰ ਇਹ ਅਗਵਾ ਨਹੀਂ ਤਾਂ ਹੋਰ ਕੀ ਹੈ ਪ੍ਰਵੀਨ ਜੀ। ਚੰਡੀਗੜ੍ਹ ਦੇ ਆਲੇ ਦੁਆਲੇ 3 ਪਾਰਟੀਆਂ ਦੀ ਸਰਕਾਰ, ਤੇ 3 ਪਾਰਟੀਆਂ ਆਪਣੇ MCਆਂ ਨੂੰ ਆਪਣੇ ਸਰਕਾਰ ਵਾਲੇ ਸੂਬੇ 'ਚ ਲੈ ਕੇ ਚਲੇ ਗਈਆਂ। ਕਾਂਗਰਸ ਦੇ 6 ਨੇ, 6 ਨੂੰ ਅਗਲੇ ਚੱਕ ਕੇ ਜੀ ਕਸੌਲੀ ਲੈ ਗਏ ਜੀ, ਤੇ ਸ਼ਿਮਲੇ ਘੁਮਾ ਰਹੇ ਨੇ ਇੰਨੇ ਦਿਨਾਂ ਦੇ। ਤੇ ਹੁਣ ਵੀ ਕਸੌਲੀ ਤੋਂ ਵੀਡੀਓ ਜਾਰੀ ਕੀਤੀ ਆ ਕਿ ਅਸੀਂ ਨਹੀਂ ਆ ਰਹੇ ਵੋਟਾਂ ਪਾਉਣ। ਠੀਕ ਹੈ, 14 ਨੇ BJP ਦੇ ਅਗਲੇ ਚੱਕ ਕੇ ਮੋਰਨੀ ਲੈ ਗਏ ਹਰਿਆਣੇ 'ਚ, ਚੰਡੀਗੜ੍ਹ ਦੇ ਨਾਲ ਲੱਗਦਾ ਜੀ। ਤੇ ਇੱਧਰ ਪੰਜਾਬ ਵਾਲੇ ਮਤਲਬ ਆਮ ਆਦਮੀ ਪਾਰਟੀ ਦੇ ਵੀ 14 ਨੇ, ਤੇ ਉਹ ਪੰਜਾਬ 'ਚ ਇਹਨਾਂ ਦੀ ਸਰਕਾਰ ਹੈ। ਇਹ ਉਹਨਾਂ ਨੂੰ ਨੂਰਪੁਰ ਬੇਦੀ ਟਰੈਕਟਰ ਤੇ ਚੜਾਈ ਫਿਰਦੇ ਨੇ, ਅਗਲੇ ਫੋਟੋਆਂ ਪਾ ਰਹੇ ਨੇ, ਸਟੇਟਸ ਪਾ ਰਹੇ ਨੇ ਕਿ ਅਸੀਂ ਨੂਰਪੁਰ ਬੇਦੀ ਫਾਰਮ ਹਾਊਸ ਤੇ ਆ ਜੀ, ਇੱਥੇ ਆ ਜੀ। ਸੋ ਆਹ ਤਾਂ ਹਾਲ ਹੈ। ਤੇ ਹੁਣ ਕੁੱਲ ਵੋਟਾਂ ਨੇ 35 ਪ੍ਰਵੀਨ ਜੀ।
35 ਚੋਂ ਇੱਕ ਵੋਟ ਇਹਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਐਮਪੀ ਦੀ, ਤੇ ਪੋਲ ਹੋਣ ਵਾਲੀਆਂ ਵੋਟਾਂ ਬਣ ਜਾਂਦੀਆਂ ਨੇ 36। ਠੀਕ ਹੈ। 14 ਆਮ ਆਦਮੀ ਪਾਰਟੀ ਦੀਆਂ ਨੇ, 14 ਹੀ ਬੀਜੇਪੀ ਦੀਆਂ ਨੇ, 28 ਇਹ ਨੇ, 6 ਹੈਗੀਆਂ ਨੇ ਕਾਂਗਰਸ ਦੀਆਂ, 34 ਵੋਟਾਂ, ਤੇ ਇੱਕ ਵੋਟ ਹੈਗੀ ਆ ਅਕਾਲੀ ਦਲ ਦੀ। ਸੋ ਇਸ ਤਰ੍ਹਾਂ 35 ਵੋਟਾਂ ਨੇ, ਤੇ 36ਵੀਂ ਵੋਟ ਬਣ ਜਾਂਦੀ ਹੈ ਸੰਸਦ ਮੈਂਬਰ ਦੀ, ਤੇ 36 ਵੋਟਾਂ ਨੇ। ਹੁਣ ਜੇਕਰ ਤੁਸੀਂ ਇਸ ਹਵਾਲੇ ਦੇਖੋਗੇ, ਕਾਂਗਰਸ ਦੀਆਂ 6 ਤਾਂ ਬਾਹਰ ਹੋ ਗਈਆਂ, ਕਾਂਗਰਸ ਦੀਆਂ 6 ਬਾਹਰ ਹੋਣ ਤੋਂ ਬਾਅਦ 30 ਵੋਟਾਂ ਬਚੀਆਂ। ਫਿਰ 30 ਵੋਟਾਂ ਜੋ ਖੇਡ ਹੋਣਾ, ਜਿਸ ਚੋਂ 14 ਚੁਣੇ ਨੁਮਾਇੰਦੇ ਦੋਵਾਂ ਕੋਲ ਨੇ, ਠੀਕ ਹੈ, ਉੱਥੇ ਉਹ ਬਰਾਬਰ ਰਹਿੰਦੇ ਨੇ। ਪਰ ਜਿਹੜੀ ਅਕਾਲੀ ਦਲ ਵਾਲੀ ਵੋਟ ਹੈ ਇੱਕ, ਉਹ ਕਿਹਨੂੰ ਜਾਏਗੀ? ਕੀ ਉਹ ਵੀ ਕਾਂਗਰਸ ਵਾਂਗ ਬਾਈਕਾਟ ਕਰੇਗਾ, ਜਾਂ ਉਹ ਵੀ ਆਮ ਆਦਮੀ ਨੂੰ ਪਾਏਗਾ, ਜਾਂ ਬੀਜੇਪੀ ਨਾਲ ਜਾਏਗਾ? ਜਦੋਂ ਰਾਸ਼ਟਰਪਤੀ ਚੋਣ ਹੋਈ ਸੀ ਤਾਂ ਅਕਾਲੀ ਦਲ ਨੇ ਬੀਜੇਪੀ ਨੂੰ ਵੋਟ ਪਾਈ ਸੀ, ਬਿਲਕੁਲ ਪਾਈ ਸੀ। ਪਿਛਲੀ ਵਾਰ ਕਿਸਾਨੀ ਅੰਦੋਲਨ ਕਰਕੇ ਇਹਨਾਂ ਨੇ ਬਾਈਕਾਟ ਕਰਤਾ ਸੀ ਜੀ। ਸੋ ਕੱਲ ਪੰਜਾਬ, ਹਰਿਆਣਾ, ਜਿਹੜੇ ਚੰਡੀਗੜ੍ਹ ਤੋਂ ਬੀਜੇਪੀ ਦੇ ਪ੍ਰਧਾਨ ਨੇ, ਉਹ ਬਕਾਇਦਾ ਹਰਦੀਪ ਪੁਰੀ ਉਹਨਾਂ ਦੇ ਘਰੇ ਗਏ ਨੇ। ਠੀਕ ਹੈ, ਕਿ ਜਿਹੜਾ ਇਹਨਾਂ ਦਾ ਐਮਸੀ ਹੈ ਅਕਾਲੀ ਦਲ ਦਾ, ਉਹਦੇ ਘਰੇ ਗਏ ਨੇ, ਤੇ ਉਹ ਕਹਿੰਦੇ ਕਿ ਜੀ ਅੱਜ ਪਤਾ ਲੱਗ ਜਾਊਗਾ। ਹੁਣ ਤੱਕ ਉਹਨਾਂ ਨੂੰ ਸੁਨੇਹਾ, ਉਹਨਾਂ ਨੇ ਕਿਹਾ ਸੀ ਕਿ ਸਵੇਰੇ 8 ਵਜੇ ਤੱਕ ਮੈਨੂੰ ਪਾਰਟੀ ਹਾਈ ਕਮਾਂਡ ਦਾ ਜੋ ਸੁਨੇਹਾ ਆਊਗਾ ਮੈਂ ਉਹਦੇ ਅਨੁਸਾਰ ਕਰੂੰਗਾ। ਸੋ ਹੁਣ ਆਪਾਂ ਜਦੋਂ ਇਹ ਪ੍ਰੋਗਰਾਮ ਰਿਕਾਰਡ ਕਰਕੇ ਚਲਾ ਰਹੇ ਹਾਂ, ਤਾਂ ਉਸ ਸਮੇਂ ਤੱਕ ਮੈਨੂੰ ਲੱਗਦਾ ਕਿ ਉਹਨਾਂ ਨੂੰ ਸੁਨੇਹਾ ਆ ਗਿਆ ਹੋਊਗਾ, ਉਹਨਾਂ ਨੇ ਤੈਅ ਕਰ ਲਿਆ ਹੋਊਗਾ ਕਿਹਨੂੰ ਜਾਣਾ। ਸੋ 14 ਵੋਟਾਂ ਬੀਜੇਪੀ ਕੋਲ, 14 ਹੀ ਉਹਨਾਂ ਕੋਲ, ਇੱਕ 15ਵੀਂ ਵੋਟ ਸਿੱਧੀ ਬੀਜੇਪੀ ਕੋਲ ਕਰਨ ਖੇਰ ਦੀ ਹੈਗੀ ਆ। ਸੋ ਇੱਕ ਵੋਟ ਨਾਲੋਂ ਵੱਧ ਨੇ। ਜੇਕਰ ਅਕਾਲੀ ਦਲ ਵਾਲਾ ਬਾਈਕਾਟ ਵੀ ਕਰਦਾ, ਔਰ 15 ਦੀਆਂ 15 ਵੋਟਾਂ ਦੀ ਭੁਗਤੀਆਂ, ਤਾਂ ਵੀ ਜਿੱਤਦੇ ਨੇ। ਜੇ ਅਕਾਲੀ ਦਲ ਉਹਨਾਂ ਦੇ ਨਾਲ ਆ ਜਾਂਦਾ ਤਾਂ 16 ਹੁੰਦੀਆਂ ਨੇ। ਸੋ ਇਸ ਹਵਾਲੇ ਨਾਲ ਬੀਜੇਪੀ ਦਾ ਹੱਥ ਉੱਪਰ ਮਹਿਸੂਸ ਹੋ ਰਿਹਾ। ਫਿਰ ਵੀ ਇਹਦੇ ਵਿੱਚ ਕੋਈ ਵੀ ਖੇਲਾ ਹੋ ਸਕਦਾ ਹੈ। ਆਪ ਵਾਲੇ ਕੁਝ ਉੱਧਰ ਵੀ ਪਾ ਸਕਦੇ ਨੇ, ਉੱਧਰ ਵਾਲੇ ਕੁਝ ਇੱਧਰ ਵੀ ਪਾ ਸਕਦੇ ਨੇ, ਮੇਅਰ ਵਾਲੇ 'ਚ ਘੱਟ ਵੱਧ ਵੀ ਹੋ ਸਕਦੀਆਂ, ਡਿਪਟੀ ਮੇਅਰ 'ਚ ਹੋਰ ਵੀ, ਕਿਉਂਕਿ ਨਿੱਜੀ ਪਹੁੰਚ ਵੀ ਹੈ, ਨਿੱਜੀ ਰਾਬਤਾ ਵੀ ਹੈ, ਤੇ ਇਹਦੇ ਵਿੱਚ ਜੇ ਖਰੀਦੋ ਫਰੋਖਤ ਵੀ ਹੋ ਜਾਂਦੀ ਤਾਂ ਵੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਤੁਹਾਨੂੰ, ਕਿਉਂਕਿ ਇੱਥੇ ਕਿਸੇ ਦੀ ਮੈਂਬਰੀ ਖਾਰਜ ਨਹੀਂ ਹੋਣੀ, ਰੌਲਾ ਹੀ ਪੈਣਾ ਬਸ। ਸੋ ਇਸ ਲਈ ਇਹ ਅੱਜ ਚੰਡੀਗੜ੍ਹ ਦੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਮੇਅਰ, ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ, 3 ਅਹੁਦੇਦਾਰਾਂ ਦੀ ਚੋਣ ਹੋਣੀ ਹੈ। ਸੋ ਦੇਖਦੇ ਹਾਂ ਜੀ ਕਿਹਦੇ ਹੱਥ ਡੋਰ ਆਉਂਦੀ ਹੈ, ਬੀਜੇਪੀ ਦੇ ਹੱਥੇ ਦੁਬਾਰਾ ਆਉਂਦੀ ਹੈ ਬਾਜੀ, ਜਾਂ ਆਮ ਆਦਮੀ ਪਾਰਟੀ ਬਾਜੀ ਮਾਰਦੀ ਹੈ। ਜੀ ਬਿਲਕੁਲ, ਪਰ ਜਿਹੜਾ ਸਿਆਸੀ ਗੁਣਾ ਗਣਿਤ ਹੈ ਸ਼ਰਮਾ ਜੀ, ਉਹ ਤਾਂ ਇਹੀ ਕਹਿੰਦਾ ਕਿ ਹੱਥ ਬੀਜੇਪੀ ਦੇ ਉੱਪਰ ਲੱਗਦਾ ਜੀ। ਜੀ, ਸੋ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।